ਰਾਜ ਦੀ ਤਾਕਤ ਨਾ ਹੋਣ ਕਰਕੇ, ਆਰਥਿਕ ਪੱਖੋਂ ਟੁੱਟੇ ਹੋਣ ਕਰਕੇ ਸਾਡੀ ਧਾਰਮਿਕਤਾ, ਸਾਡੀ ਸਮਾਜਿਕਤਾ ਤੇ ਸਾਡੀ ਸਿਵਲਾਈਜੇਸ਼ਨ, ਸਾਡਾ ਸੱਭਿਆਚਾਰਕ ਪੱਖ ਹਰ ਗੱਲ ਦੇ ਉੱਤੇ ਗ੍ਰਹਿਣ ਲੱਗ ਰਿਹਾ। ਦਾਵਾ ਕੌਣ ਲੈ ਗਿਆ 1947 ਮੌਕੇ? ਉਹ ਲੈ ਗਏ ਜਿਹੜੇ ਬੀਤੀਆਂ ਕਈ ਸਦੀਆਂ ਤੋਂ ਗੁਲਾਮੀ ਭੋਗਦੇ ਰਹੇ ਸੀ। ਅਸੀਂ ਉਹਨਾਂ ਨੂੰ ਆਜ਼ਾਦ ਕਰਾਉਣ ਵਾਲੇ ਇੱਕ ਸੰਦ ਬਣ ਕੇ ਰਹਿ ਗਏ। ਸਿੱਖਾਂ ਦੇ ਕੋਲੋਂ ਸਿੱਖੀ ਖੋਹਣ ਦੇ ਲਈ ਜੋ ਪ੍ਰੋਜੈਕਟ ਚੱਲ ਰਿਹਾ, ਉਹਦੇ ਤਹਿਤ ਉਹਨਾਂ ਨੇ ਜਿਹੜੇ ਆਪਦੇ ਬੰਦੇ, ਇਹੋ ਜਿਹੇ ਬੰਦੇ ਜਿਵੇਂ ਆ ਮੁਸਲਮਾਨਾਂ ਨੂੰ ਮਤਾਂ ਦਿੰਦਾ ਕੇ ਮੁਹੰਮਦ, ਇਹੋ ਜਿਹੇ ਬੰਦੇ ਸਾਡੀ ਕੌਮ 'ਚ ਵੀ ਆਉਣਗੇ ਜਿਹੜੇ ਕਹਿਣਗੇ ਕਿ ਜੀ ਵਾਕਈ ਇੱਥੇ ਜੇ ਪ੍ਰਾਤਨ ਸਮੇਂ 'ਚ ਮੂਰਤੀਆਂ ਰਹੀਆਂ ਨੇ, ਫਿਰ ਸਿੰਘ ਸਭਾ ਲਹਿਰ ਵਾਲੇ ਨੇ ਗਲਤ ਚੁਕਾਈਆਂ ਨੇ, ਰਖਾਓ ਮੂਰਤੀਆਂ। ਜੇ ਅਮਰੀਕਾ, ਕੈਨੇਡਾ ਜਾਂ ਕਿਸੇ ਵੀ ਥਾਂ ਤੇ ਸਿੱਖ ਅਤੇ ਮੁਸਲਮਾਨ ਹਿੱਤ ਦਾ ਟਕਰਾਅ ਆ, ਕੋਈ ਉੱਥੇ ਪਰਵਾਹ ਨਹੀਂ ਕਰਨੀ ਚਾਹੀਦੀ। ਆਪਾਂ ਨੂੰ ਆਪਦੀ ਕੌਮ ਦੇ ਹਿੱਤ ਪਿਆਰੇ ਆ। ਪਰ ਪੰਜਾਬ ਦੇ ਵਿੱਚ ਜਾਂ ਭਾਰਤ ਵਿੱਚ ਸਾਨੂੰ ਇਸ ਮੌਕੇ ਮੁਸਲਮਾਨ ਤੋਂ ਖਤਰਾ ਘੱਟ ਆ, ਸਾਨੂੰ ਬਹੁਤਾ ਖਤਰਾ ਇਸ ਟਾਈਮ ਹਿੰਦੂਤਵ ਤੋਂ। ਪਰ ਆ ਜਿਹੜੇ ਕੇਸਾਧਾਰੀ ਹਿੰਦੂ ਆ, ਇਹ ਕਹਿੰਦੇ ਜੀ ਸਿੱਖੀ ਦੀਆਂ ਜੜ੍ਹਾਂ ਚਾਹੇ ਪੱਟੀਆਂ ਜਾਣ ਹਿੰਦੂਤਵ ਵੱਲੋਂ, ਤੁਸੀਂ ਮੁਸਲਮਾਨਾਂ ਦੇ ਗਾਟੇ ਲਾਈ ਚੱਲੋ। ਇਹ ਸਾਡੇ ਜਿਹੜੇ ਗੁਰਦੁਆਰਾ ਸਾਹਿਬਾਨ ਨੇ, ਇਹ ਤਾਂ ਜੀ ਹਿੰਦੂਆਂ ਦੇ ਤੀਰਥ ਨੇ। ਚੁੱਪ ਕਰ ਜਾਓ। ਕਦੇ ਨਾ ਕਹੋ ਵੀ ਸਾਡੇ ਉੱਤੇ ਜ਼ੁਲਮ ਹੋਇਆ, ਕਦੇ ਨਾ ਕਹੋ ਵੀ 100 ਤੋਂ ਵੱਧ ਗੁਰਦੁਆਰੇ ਬਾਹਮਣਾਂ ਨੇ ਦੱਬ ਲਏ, ਕਦੇ ਕਿਸੇ ਹਿੰਦੂਤਵ ਦੇ ਧੱਕੇ ਦੀ, ਸਿੱਖੀ ਦੇ ਭਗਵੇਂ ਕਰਨ ਦੀ ਗੱਲ ਨਾ ਕਰੋ, ਹਿੰਦੂ ਨਾਰਾਜ਼ ਹੋ ਜਾਊ। ਇਹੋ ਜਿਹੇ ਸਾਡੀ ਕੌਮ ਦੇ ਵਿੱਚ ਬੜੀ ਵੱਡੀ ਗਿਣਤੀ 'ਚ ਪੈਦਾ ਹੋ ਚੁੱਕੇ ਆ। ਇਹਨਾਂ ਵਿੱਚੋਂ ਲੱਭ ਕੇ ਫਿਰ ਉਹ ਕੀ ਕਰਦੇ ਆ, ਕਿਸੇ ਨੂੰ ਅਕਾਲੀ, ਕਿਸੇ ਨੂੰ ਟਕਸਾਲੀ, ਕਿਸੇ ਨੂੰ ਭਾਜਪਾ, ਕਿਸੇ ਨੂੰ ਕਾਂਗਰਸ, ਕਿਸੇ ਨੂੰ ਆਮ ਆਦਮੀ ਪਾਰਟੀ, ਫਿਰ ਉਹਨਾਂ ਨੂੰ ਬੁਰਕੀ ਪਾਉਂਦੇ। ਜਿਹੜੇ ਲੋਕ, ਜਿਹੜੇ ਸਿੱਖ ਇੰਡੀਅਨ ਸਟੇਟ ਦਾ ਪੱਖ ਲੈਂਦੇ ਆ, ਸਿੱਧੇ ਤੌਰ ਤੇ ਉਹਨਾਂ ਦੇ ਸਾਹਮਣੇ ਸਵਾਲ ਆ ਕਿ ਤੁਸੀਂ ਪਹਿਲਾਂ ਇਹ ਫੈਸਲਾ ਕਰੋ ਕਿ ਸਿੱਖੀ ਬਚਾਉਣੀ ਆ ਕਿ ਸਿੱਖੀ ਮਰਵਾਉਣੀ ਆ। ਜਿਹੜੀਆਂ ਕਰਤੂਤਾਂ ਨਾਲ ਸਿੱਖੀ ਮਰਦੀ ਆ, ਉਹਨਾਂ ਚੋਂ ਸਭ ਤੋਂ ਪਹਿਲੀ ਗੱਲ ਹੀ ਇਹ ਆ ਕਿ ਤੁਸੀਂ ਭਾਰਤ ਮਾਤਾ ਕੀ ਜੈ ਕਹਿ ਕੇ ਉਸ ਨਿਜ਼ਾਮ ਦਾ ਹਿੱਸਾ ਬਣਦੇ ਹੋ ਜਿਹੜਾ ਨਿਜ਼ਾਮ ਸਿੱਖੀ ਦਾ ਖੁਰਾ ਖੋਜ ਮਿਟਾਉਣਾ ਚਾਹੁੰਦਾ। 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 10 ਦਸੰਬਰ ਨੂੰ ਦੁਨੀਆ ਭਰ ਦੇ ਵਿੱਚ ਮਨੁੱਖੀ ਹੱਕਾਂ ਦੇ ਦਿਹਾੜੇ ਵਜੋਂ ਮਨਾਇਆ ਜਾਂਦਾ। UNO ਦੀ ਗੱਲ ਕੀਤੀ ਜਾਂਦੀ ਹੈ ਕਿ ਜੀ ਮਨੁੱਖਾਂ ਨੂੰ ਬਰਾਬਰਤਾ, ਸੁਤੰਤਰਤਾ ਤੇ ਹੋਰ ਅਧਿਕਾਰ, ਜਿਹੜੇ ਮੌਲਿਕ ਅਧਿਕਾਰ ਮੰਨੇ ਗਏ। ਪਰ ਇਹ ਗੱਲ ਜਦੋਂ ਕੀਤੀ ਜਾਂਦੀ ਹੈ ਤਾਂ ਸਾਰੇ ਦੁਨੀਆ ਭਰ ਦੇ ਵਿੱਚ ਕਿਸੇ ਥਾਂ ਤੇ ਜ਼ਰੂਰ ਚੇਤਾ ਕਰ ਲਿਆ ਜਾਂਦਾ ਵੀ ਇਹ ਗੱਲਾਂ ਸਿੱਖ ਕੌਮ ਨੇ, ਸਿੱਖ ਧਰਮ ਨੇ, ਸਿੱਖ ਗੁਰੂ ਸਾਹਿਬਾਨ ਨੇ ਬਹੁਤ ਚਿਰ ਪਹਿਲਾਂ ਕਰਤੀਆਂ ਸੀ। UNO ਜਾਂ ਦੁਨੀਆ ਦੇ ਹੋਰ ਮੁਲਕ ਜਦੋਂ ਅਜੇ ਕੌਮਾਂ ਧਰਮਾਂ ਦੇ ਹੋਰ ਝਮੇਲਿਆਂ 'ਚ ਫਸੇ ਹੋਏ ਸੀ, ਜਦੋਂ ਇਹ ਗੱਲਾਂ ਕਿਸੇ ਨੇ ਸੋਚੀਆਂ ਵੀ ਨਹੀਂ ਸੀ, ਉਹਨਾਂ ਵੇਲਿਆਂ ਵਿੱਚ ਸਿੱਖ ਕੌਮ, ਸਿੱਖ ਧਰਮ, ਸਿੱਖ ਗੁਰੂ ਸਾਹਿਬਾਨ ਇਹਨਾਂ ਵਿਚਾਰਾਂ ਲਈ ਆਪਣਾ ਆਪ ਕੁਰਬਾਨ ਕਰ ਰਹੇ ਸੀ। ਮਤਲਬ ਕਿ ਜਿਹੜੇ ਮਨੁੱਖੀ ਹੱਕਾਂ ਦੀ ਗੱਲ ਜਾਂ ਸ਼ਹਿਰੀ ਆਜ਼ਾਦੀਆਂ ਦੀ ਗੱਲ, ਬਰਾਬਰਤਾ, ਸਮਾਨਤਾ, ਸੁਤੰਤਰਤਾ ਜਾਂ ਹੋਰ ਇਹੋ ਜਿਹੇ ਵਿਸ਼ੇ ਜਿਨ੍ਹਾਂ ਦੀ ਗੱਲ ਕਰਨ ਕਰਾਉਣ ਵਾਲੇ ਮੁਲਕ, ਸੰਸਥਾਵਾਂ, ਸ਼ਖਸੀਅਤਾਂ ਅੱਜ ਦੇ ਇਸ ਦੌਰ ਵਿੱਚ ਬੜੇ ਸਤਿਕਾਰੇ ਜਾਂਦੇ ਹੈ, ਉਹਨਾਂ ਦੀ ਜਿਹੜੀ ਗੱਲ ਹੈ ਉਹ ਜ਼ਿਆਦਾ ਚਰਚਾ 'ਚ ਹੈ ਤੇ ਇਹ ਗੱਲ ਘੱਟ ਚਰਚਾ 'ਚ ਹੈ। ਖਾਸ ਤੌਰ ਤੇ ਇਸ ਵਾਰ ਜ਼ਿਆਦਾ ਗੱਲ ਹੋਣੀ ਚਾਹੀਦੀ ਸੀ ਕਿ 9ਵੇਂ ਪਾਤਸ਼ਾਹ ਦੀ ਸ਼ਹਾਦਤ ਦਾ ਜਿਹੜਾ ਕੇਂਦਰੀ ਨੁਕਤਾ ਉਹ ਇਹੀ ਹੈ ਕਿ ਹਰ ਇੱਕ ਮਨੁੱਖ ਨੂੰ ਆਪਣੇ ਅਕੀਦੇ ਦੀ, ਆਸਥਾ ਦੀ ਆਜ਼ਾਦੀ ਹੈ। ਜਦੋਂ ਇਹ ਗੱਲ ਅੱਜ ਨਹੀਂ ਹੋ ਰਹੀ ਤਾਂ ਉਹਦਾ ਕਾਰਨ ਇੱਕੋ ਹੀ ਆ ਕਿ ਸਾਡੇ ਕੋਲੇ ਆਪਣਾ ਰਾਜ ਭਾਗ ਨਹੀਂ ਹੈ। ਜਿਹੜੀਆਂ ਕੌਮਾਂ ਦੇ ਕੋਲ ਰਾਜ ਸੱਤਾ ਨਹੀਂ ਹੁੰਦੀ, ਉਹਨਾਂ ਦਾ ਵੱਡੇ ਤੋਂ ਵੱਡਾ, ਚੰਗੇ ਤੋਂ ਚੰਗਾ ਵੀ ਜ਼ੀਰੋ ਬਣ ਜਾਂਦਾ ਤੇ ਜਿਹੜੀਆਂ ਕੌਮਾਂ ਕੋਲ ਰਾਜ ਸੱਤਾ ਹੁੰਦੀ ਹੈ, ਉਹਨਾਂ ਦਾ ਝੂਠ ਵੀ ਸੱਚ ਹੋ ਜਾਂਦਾ। ਇਸ ਮੌਕੇ ਭਾਰਤੀ ਸੱਤਾ ਦੇ ਉੱਤੇ ਉਹ ਹਿੰਦੂਤਵ ਕਾਬਜ਼ ਹੈ ਜਿਹਨੇ ਮਿਥਿਹਾਸ ਨੂੰ,
ਹਿੰਦੂਤਵ ਦੇ ਮਿਥਿਹਾਸ ਨੂੰ ਇਤਿਹਾਸ ਬਣਾ ਕੇ ਪੇਸ਼ ਕਰਤਾ। ਤੇ ਦੂਜੇ ਪਾਸੇ ਸਾਡੀ ਕੌਮ ਦੇ ਬਹੁਤ ਸਾਰੇ ਪੱਖ ਜਿਹੜੇ ਆ ਉਹ ਦੁਨੀਆ ਭਰ ਦੇ ਵਿੱਚ ਉਜਾਗਰ ਨਹੀਂ ਹੋ ਰਹੇ, ਕਿਉਂਕਿ ਸਾਡੇ ਕੋਲ ਉਹ ਸੁੱਖ ਸਾਧਨ ਸਹੂਲਤਾਂ ਨਹੀਂ। ਆਮ ਦੇਸੀ ਪੰਜਾਬੀ ਪੇਂਡੂ ਲਹਿਜੇ 'ਚ ਗੱਲ ਕਰਨੀ ਹੋਵੇ ਤਾਂ ਪਿੰਡਾਂ ਦੇ ਮੋੜਾਂ ਤੇ ਬੈਠਣ ਵਾਲੇ ਬਜ਼ੁਰਗ ਇਸ ਗੱਲ ਨੂੰ ਕਿਵੇਂ ਕਹਿਣਗੇ, ਮਿੱਤਰਾਂ ਦਾ ਦੁੱਧ ਨਾ ਵਿਕੇ, ਤੇਰਾ ਵਿਕਦਾ ਧਨ ਕੁਰੇ ਪਾਣੀ। ਉਸ ਹਿੰਦੂਤਵ ਦਾ ਸਾਰਾ ਕੁਝ ਹੀ ਪ੍ਰਵਾਨ ਆ, ਗਊ ਦਾ ਮੂਤ, ਗਊ ਦਾ ਗੋਹਾ ਤੇ ਇਹੋ ਜਿਹੀਆਂ ਬਹੁਤ ਨੀਚ ਗੱਲਾਂ ਜਿਹੜੀਆਂ ਮਨੁੱਖਤਾ ਨੂੰ ਸ਼ਰਮਨਾਕ ਲੱਗ ਸਕਦੀਆਂ ਨੇ। ਅਗਲੇ ਕਹਿੰਦੇ ਸਾਡਾ ਰਾਜ ਭਾਗ ਆ ਜੀ, ਸਭ ਕੁਝ ਠੀਕ, ਮਤਲਬ ਉਹਨਾਂ ਦਾ ਪਾਣੀ ਆ ਜਿਹੜਾ ਉਹ ਵਿਕ ਰਿਹਾ। ਤੇ ਸਾਡਾ ਅੰਮ੍ਰਿਤ, ਸਾਡੇ ਸਿੱਖ ਫਲਸਫੇ ਦੇ, ਸਿੱਖ ਵਿਚਾਰਾਂ ਦੇ ਉੱਚੇ ਸੁੱਚੇ ਤੇ ਵੱਡੇ ਜਿਹੜੇ ਪੱਖ ਨੇ, ਉਹ ਤਾਂ ਆਊਟਸਾਈਡਰਸ ਦੀ ਤਾਂ ਗੱਲ ਪਾਸੇ ਰਹਿ ਗਈ। ਸਾਡੀ ਕੌਮ ਦੇ ਅੰਦਰ ਬੜੇ ਬੰਦੇ ਪੈਦਾ ਹੋ ਗਏ ਜਿਹੜੇ ਕਹਿੰਦੇ ਆ ਜੀ ਮਰਿਆਦਾ ਦੀ ਕਿਹੜੀ ਗੱਲ ਹੁੰਦੀ ਹੈ, ਪਰੰਪਰਾ ਦੀ ਕਿਹੜੀ ਗੱਲ ਹੁੰਦੀ ਹੈ ਜੀ, ਛੱਡੋ ਪਰਾਂ ਰਹਿਤ ਦੀ ਗੱਲ। ਅਸੀਂ ਵੀ ਕਹਿੰਦੇ ਗੁਰੂ ਸਾਹਿਬ ਦੇ ਉਨੇ ਹੀ ਵੱਡੇ, ਉਨੇ ਹੀ ਚੰਗੇ ਪਿਆਰੇ ਪੁੱਤਰ ਹਾਂ, ਜਿੰਨੇ ਸਤਿਕਾਰਯੋਗ ਉਹ ਨੇ ਜਿਹੜੇ ਗੁਰੂ ਸਾਹਿਬ ਦੀ ਹਰ ਗੱਲ ਤੇ ਸੰਪੂਰਨਤਾ ਨਾਲ ਪਹਿਰਾ ਦੇ ਰਹੇ ਨੇ। ਮਤਲਬ 33% ਤੋਂ ਘੱਟ ਨੰਬਰ ਲੈਣ ਵਾਲਾ ਵੀ ਕਹਿੰਦਾ ਹੈ ਕਿ ਜਿਹੜੇ 100% ਨੰਬਰ ਲੈ ਕੇ ਫਿਰਦੇ ਆ, ਮੈਂ ਉਹਨਾਂ ਦੇ ਹਾਣ ਦਾ, ਮੈਂ ਉਹਨਾਂ ਦੇ ਬਰਾਬਰ ਨਾ। ਅੱਜ ਦੇ ਸਿੱਖ ਦਾ ਜੋ ਕਰਤਾਰ ਭਾਰਤੀ ਤੰਤਰ ਦੀ ਗੁਲਾਮੀ ਕਰਕੇ ਜੋ ਗੜਬੜਾਂ, ਜੋ ਘਾਟਾਂ, ਜੋ ਕਮਜ਼ੋਰੀਆਂ ਉਹਦੇ ਚ ਆਈਆਂ ਹੋਈਆਂ ਨੇ, ਉਹਨੂੰ ਮੰਨਣ ਦੀ ਥਾਂ ਕਿ ਯਾਰ ਅਸੀਂ ਗੁਲਾਮ ਆ, ਤੇ ਜਦੋਂ ਕੋਈ ਕੌਮ ਗੁਲਾਮ ਹੁੰਦੀ ਹੈ ਉਹਦੇ ਕੋਲੋਂ ਬਹੁਤ ਕੁਝ ਹਾਲਾਤ ਖੋਹ ਲੈਂਦੇ ਨੇ। ਤੇ ਸਾਡੇ 'ਚ ਵੀ ਬਹੁਤ ਸਾਰੀਆਂ ਇਹੋ ਜਿਹੀਆਂ ਅਣਗਿਣਤ ਘਾਟਾਂ, ਕਮਜ਼ੋਰੀਆਂ, ਗੜਬੜਾਂ। ਅਸੀਂ ਆਪਦੀ ਮਰਿਆਦਾ ਤੋਂ ਟੁੱਟ ਰਹੇ ਹਾਂ, ਅਸੀਂ ਆਪਦੀ ਰਹਿਤ ਤੋਂ ਟੁੱਟ ਰਹੇ ਹਾਂ। ਸਤਿਗੁਰੂ ਕਿਰਪਾ ਕਰਨ ਅਸੀਂ ਆਜ਼ਾਦ ਹੋਈਏ ਤੇ ਅਸੀਂ ਆਪਣੇ ਧਰਮ ਦੀ ਮਰਿਆਦਾ 'ਚ ਪੂਰੇ ਰਹਿ ਸਕੀਏ। ਇਸ ਗੱਲ ਨੂੰ ਕਰਨ ਦੇ ਤਾਂ ਨਵੀਆਂ ਹੀ ਕਹਾਣੀਆਂ ਪਾਈਆਂ ਜਾ ਰਹੀਆਂ ਨੇ। ਮਤਲਬ ਕਿ ਗੁਰੂ ਪਾਤਸ਼ਾਹ ਦਾ ਜਿਹੜਾ ਹੁਕਮ ਆ, ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਹੈ, ਵੀ ਮੈਨੂੰ ਤਾਂ ਰਹਿਤ ਪਿਆਰੀ ਆ, ਮੈਨੂੰ ਸਿੱਖ ਬਾਅਦ 'ਚ। ਅੱਜ ਦਾ ਮਨੁੱਖ, ਅੱਜ ਦਾ ਸਿੱਖ ਕਹਿੰਦਾ ਮੈਨੂੰ ਨਹੀਂ ਕੋਈ ਮਤਲਬ ਕਿ ਗੁਰੂ ਸਾਹਿਬ ਨੇ ਕੀ ਕਿਹਾ, ਮੇਰੀ ਗੱਲ ਚਾਹੇ ਮੈਂ ਘੋਣ ਮੋਨ ਆ, ਚਾਹੇ ਮੈਂ ਹਰ ਉਹ ਮਾੜਾ ਕਾਰਜ ਕਰਦਾ ਜਿਹੜਾ ਸਾਡੇ ਗੁਰੂ ਪਾਤਸ਼ਾਹ ਨੇ ਸਾਨੂੰ ਮਨਾ ਕੀਤਾ, ਪਰ ਮੈਂ ਤਾਂ ਤੁਹਾਡੇ ਨਾਲੋਂ ਵੱਡਾ ਸਿੱਖ ਹਾਂ, ਕਿਉਂਕਿ ਮੈਂ ਗੁਰੂ ਦੀ ਗੋਲਕ 'ਚ ਤੁਹਾਡੇ ਨਾਲੋਂ ਵੱਧ ਪੈਸੇ ਪਾ ਸਕਦਾ। ਜਿਹੜੇ ਭਾਈ ਲਾਲੋ ਦੇ ਵਾਰਸ ਗੁਰੂ ਦੇ ਸਿਧਾਂਤ ਨੂੰ ਸਮਰਪਿਤ ਹੋ ਕੇ ਤੇਗਾਂ ਮਾਰਦੇ ਆ, ਤੇਗਾਂ ਖਾਂਦੇ ਆ, ਸਿਰਾਂ ਤੇ ਖੱਪਣ ਬੰਨ ਕੇ ਸਿੱਖ ਸਰੂਪ ਅਤੇ ਸਿੱਖ ਸਿਧਾਂਤ ਲਈ ਲੜਦੇ ਆ, ਉਹਨਾਂ ਨਾਲੋਂ ਮਲਕ ਭਾਗੋ ਦੇ ਜਿਹੜੇ ਵਾਰਸ ਨੇ ਉਹ ਕਹਿੰਦੇ ਆ ਵੀ ਅਸੀਂ ਤਾਂ ਉਦੋਂ ਵੀ ਜਦੋਂ ਘੋਣ ਮੋਨ ਹੋਈਏ, ਸਿੱਖੀ ਤੋਂ ਉਲਟ ਚੱਲ ਕੇ ਬਾਹਮਣਵਾਦੀ ਕਰਮ ਕਾਂਡ ਕਰਦੇ ਹੋਏ, ਅਸੀਂ ਤਾਂ ਉਦੋਂ ਮਹਾਨ ਆ ਜੇ ਕਿਤੇ ਸਾਡੇ ਵਿੱਚੋਂ ਕਿਸੇ ਨੇ ਪੱਗ ਦਾੜਾ ਗਾਤਰਾ ਕਿਰਪਾਨ ਵਾਲਾ ਕੰਮ ਕੀਤਾ ਹੋਇਆ, ਫੇਰ ਤਾਂ ਜਿਹੜੇ ਪੰਥ ਨੂੰ ਸਮਰਪਿਤ ਆ ਉਹ ਲੱਗਦੇ ਕੀ ਆ ਸਿੱਖੀ ਦੇ। ਤੋ ਜਿਹੜੇ ਸਿੱਖੀ ਦੇ ਵੱਡੇ ਸਿਧਾਂਤ, ਵੱਡੀ ਗੱਲ, ਉਹ ਗੁਲਾਮੀ ਦੇ ਕਰਕੇ ਅੱਜ ਦੁਨੀਆ ਭਰ ਦੇ ਵਿੱਚ ਦਿਖ ਨਹੀਂ ਰਹੀ। ਜਿਵੇਂ ਕੋਈ ਯੂਪੀ ਬਿਹਾਰ ਤੋਂ ਪੰਜਾਬ ਦੇ ਕਿਸੇ ਪਿੰਡ ਦੇ ਵਿੱਚ ਪ੍ਰਵਾਸੀ ਮਜ਼ਦੂਰ ਆ ਕੇ ਸਾਡੇ ਖੇਤਾਂ 'ਚ ਮੁਲਾਜ਼ਮ ਨੌਕਰ ਹੋ ਜੇ ਤੇ ਉਹ ਕਵੇ ਵੀ ਗਾਹਾਂ गांव, वहां तो गांव में हमारा जो चाचा है वो मुखिया है, जो ताया है वो ये है, ਤੇ ਆਪਾਂ ਕਵਾਂਗੇ ਕਿ ਭਰਾਵਾ ਹੋ ਸਾਰਾ ਕੁਝ ਸੱਚ, ਪਰ ਇੱਥੇ ਸਾਡੇ ਕੋਲ ਤਾਂ ਤੂੰ ਦਿਹਾੜੀਆਂ ਕਰਦਾ। ਉਵੇਂ ਹੀ ਰਾਜ ਦੀ ਤਾਕਤ ਨਾ ਹੋਣ ਕਰਕੇ, ਆਰਥਿਕ ਪੱਖੋਂ ਟੁੱਟੇ ਹੋਣ ਕਰਕੇ ਸਾਡੀ ਧਾਰਮਿਕਤਾ, ਸਾਡੀ ਸਮਾਜਿਕਤਾ ਤੇ ਸਾਡੀ ਸਿਵਲਾਈਜੇਸ਼ਨ, ਸਾਡਾ ਸੱਭਿਆਚਾਰਕ ਪੱਖ
ਹਰ ਗੱਲ ਦੇ ਉੱਤੇ ਗ੍ਰਹਿਣ ਲੱਗ ਰਿਹਾ ਤੇ ਦੁਨੀਆ ਭਰ ਦੇ ਮੁਲਕਾਂ ਦੇ ਸਾਹਮਣੇ UN ਦੇ ਵਿੱਚ ਜਾਂ ਜਿੱਥੇ ਕਿਤੇ ਇੰਟਰਨੈਸ਼ਨਲ ਪਲੇਟਫਾਰਮ ਤੇ ਆਪਦੀ ਗੱਲ ਰੱਖਣ ਜਾਈਏ ਤੇ ਅਸੀਂ ਦੱਸੀਏ ਤਾਂ ਉਸ ਮੌਕੇ ਕੋਈ ਨਾ ਕੋਈ ਹੱਸ ਪਊ ਕਿ ਮੰਨ ਲਈ ਗੱਲ ਕਿ ਤੁਹਾਡੇ ਧਰਮ ਨੇ, ਤੁਹਾਡੀ ਕੌਮ ਨੇ, ਤੁਹਾਡੇ ਗੁਰੂ ਸਾਹਿਬਾਨ ਨੇ ਇਹ ਸਾਰਾ ਕੁਝ ਕੀਤਾ ਹੈ, ਪਰ ਤੁਹਾਡੀ ਤਾਕਤ ਕਿੱਥੇ ਆ, ਤੁਹਾਡੀ ਜੁੱਤੀ ਕਿੱਥੇ ਆ, ਤੁਹਾਡਾ ਛਿੱਤਰ ਤਾਂ ਕਿਤੇ ਦਿਖਦਾ ਨਹੀਂ ਜਿਹਦੇ ਨਾਲ ਤੁਸੀਂ ਆਪਦਾ ਦਾਵਾ ਜਿਹੜਾ ਉਹ ਮਨਾ ਸਕੋ। ਦਾਵਾ ਕੌਣ ਲੈ ਗਿਆ 1947 ਮੌਕੇ? ਉਹ ਲੈ ਗਏ ਜਿਹੜੇ ਬੀਤੀਆਂ ਕਈ ਸਦੀਆਂ ਤੋਂ ਗੁਲਾਮੀ ਭੋਗਦੇ ਰਹੇ ਸੀ। ਅਸੀਂ ਉਹਨਾਂ ਨੂੰ ਆਜ਼ਾਦ ਕਰਾਉਣ ਵਾਲੇ ਇੱਕ ਸੰਦ ਬਣ ਕੇ ਰਹਿ ਗਏ ਤੇ ਲੋਕ ਫਿਰ ਸਾਡੀਆਂ ਪੰਜਾਬ ਦੀਆਂ ਪੇਂਡੂ ਬੀਬੀਆਂ ਨੇ ਫਿਰ ਬੋਲੀਆਂ ਪਾਈਆਂ ਗਿੱਧਿਆਂ 'ਚ ਬਈ ਹਿੰਦੂਆਂ ਨੇ ਰਾਜ ਲੈ ਲਿਆ, ਸਿੰਘ ਰਹਿ ਗਏ ਕਸ਼ਹਿਰਿਆਂ ਜੋਗੇ। ਉਦੋਂ ਸ਼ਾਇਦ ਸਾਡੇ ਬੰਦਿਆਂ ਨੂੰ ਇਹ ਗੱਲ ਇੰਨੀ ਸਮਝ ਨਾ ਲੱਗੀ ਹੋਵੇ ਜਿੰਨੀ ਜ਼ਿਆਦਾ ਸਾਡੀਆਂ ਪੇਂਡੂ ਬੀਬੀਆਂ ਨੇ ਸਮਝ ਲਈ ਬੋਲੀ ਪਾਉਣ ਮੌਕੇ। ਹੁਣ ਕਿਹੜਾ ਲੱਗ ਗਈ? ਅੱਜ 10 ਦਸੰਬਰ ਹੈ, ਅੱਜ ਵੀ ਸਾਡੀ ਕੌਮ ਦੇ ਬਹੁਤ ਵੱਡੇ ਹਿੱਸੇ ਨੂੰ ਇਹ ਨਹੀਂ ਸਮਝ ਲੱਗੀ ਕਿ 9ਵੇਂ ਪਾਤਸ਼ਾਹ ਦੀ ਸ਼ਹੀਦੀ ਦਾ ਪ੍ਰਸੰਗ ਵਰਲਡ ਲੈਵਲ ਦੇ ਉੱਤੇ ਅੱਜ ਗੱਲ ਕਿਉਂ ਨਹੀਂ ਹੋ ਰਹੀ, ਜਦੋਂ ਕਿ ਮਨੁੱਖੀ ਹੱਕਾਂ ਦੀ ਜਿਹੜੀ ਗੱਲ ਗੁਰੂ ਪਾਤਸ਼ਾਹ ਨੇ ਕਰਦਿਆਂ ਹੋਇਆਂ ਸ਼ਹਾਦਤ ਦਿੱਤੀ, ਉਸ ਧਰਮ ਕੌਮ ਨੇ, ਉਹਨਾਂ ਲੋਕਾਂ ਨੇ ਤਾਂ ਜੋ ਅਕਿਰਤ ਘਿਣਤਾ ਕੀਤੀ ਸੋ ਕੀਤੀ, ਪਰ ਜਿਹੜੀ ਦੁਨੀਆ ਨੂੰ ਆਪਾਂ ਦੱਸਣਾ ਸੀ ਕਿ ਸਾਡਾ ਇਤਿਹਾਸ ਕੀ ਹੈ, ਉਹਦੀ ਗੱਲ ਸਾਨੂੰ ਹੋਰ ਵੀ ਜ਼ਿਆਦਾ ਔਖਾ ਕਰਦੀ। ਜੇ ਅੱਜ ਕਿਸੇ ਸਿੱਖ ਨੂੰ ਇਹ ਗੱਲ ਤੰਗ ਨਹੀਂ ਕਰਦੀ ਕਿ ਸਾਡਾ ਹਾਲ ਕੀ ਹੈ, ਤਾਂ ਉਹਨੂੰ ਆਪਣੇ ਆਪ ਦੇ ਉੱਤੇ ਸੋਚਣਾ ਚਾਹੀਦਾ ਕਿ ਜੇ ਭਾਈ ਇੰਨਾ ਹੀ ਆਪਣੇ ਅੰਦਰੋਂ ਮੱਚ ਮਰ ਗਿਆ, ਫਿਰ ਉਹ ਗੱਲ ਕਦੋਂ ਆਉਣ ਲੱਗੀ ਆਪਣੇ ਅੰਦਰ ਕਿ ਕਾਸ਼ ਸਾਡੇ ਧਰਮ ਦੀ ਚੜ੍ਹਦੀ ਕਲਾ ਹੋਵੇ, ਕਾਸ਼ ਕਦੇ ਖਾਲਸਾਈ ਜਿਹੜਾ ਨਿਸ਼ਾਨ ਸਾਹਿਬ ਆ ਉਹ ਦੁਨੀਆ ਭਰ ਵਿੱਚ ਝੂਲੇ ਖਾਲਿਸਤਾਨ ਬਣਿਆ ਹੋਵੇ ਤੇ ਦੁਨੀਆ ਭਰ ਦੇ ਲੋਕ ਖਾਲਸੇ ਦੇ ਵੱਖਰੇ ਵਿਲੱਖਣ ਸਿਧਾਂਤ ਅਤੇ ਸਰੂਪ ਤੋਂ ਜਾਣੂ ਹੋ ਸਕਣ, ਜਿਹਦੇ ਬਾਰੇ ਦੁਨੀਆ ਭਰ ਦੇ ਵਿੱਚ ਬ੍ਰਾਹਮਣਵਾਦੀ ਤਾਕਤਾਂ ਆਪਦੇ ਏਜੰਟਾਂ ਰਾਹੀਂ ਬਹੁਤ ਗਲਤ ਪੱਖ ਜਿਹੜਾ ਪੇਸ਼ ਕਰਨ ਤੇ ਤੁਲੀਆਂ ਹੋਈਆਂ ਨੇ। ਸਾਡੇ ਸਾਹਮਣੇ ਇੱਕ ਖਬਰ ਆ, ਉਹ ਖਬਰ ਇਹ ਕਹਿੰਦੀ ਹੈ ਬਈ ਇੱਕ ਹਿੰਦੂ ਮੁੰਡਾ ਜਿਹਦਾ ਨਾਂ ਵੈਭਵ 38 ਸਾਲ ਦਾ ਮੁੰਡਾ, ਉਹਨੂੰ ਪੀਲ ਪੁਲਿਸ ਨੇ ਫੜਿਆ ਤੇ ਉਹਦੇ ਉੱਤੇ ਦੋਸ਼ ਇਹ ਆ ਵੀ ਉਹ ਹੈਲਥ ਕੇਂਦਰਾਂ 'ਚ ਜਾ ਕੇ ਨਗਨ ਹੋ ਜਾਂਦਾ ਤੇ ਉੱਥੇ ਔਰਤਾਂ ਕੋਲ ਜਾ ਕੇ ਆਪਦਾ ਸਰੀਰ ਦਿਖਾ ਕੇ ਮਾੜਾ ਪੱਖ ਜਾਣੀ ਕਿ ਉਹ ਕਰਦਾ। ਪਰ ਸਾਰੇ ਉਹਦੀਆਂ ਕਈ ਇਸ ਤਰੀਕੇ ਦੀਆਂ ਕਰਤੂਤਾਂ ਨੇ। ਬਰੈਂਪਟਨ ਦਾ ਉਹ ਦੱਸਿਆ ਜਾਂਦਾ, ਕੈਨੇਡਾ ਦਾ, ਉਹਦੀ ਫੋਟੋ, ਉਹਦਾ ਨਾਂ ਸਾਫ਼ ਤੌਰ ਤੇ ਆ ਕਿ ਉਹ ਹਿੰਦੂਆਂ ਦਾ ਮੁੰਡਾ, ਪਰ ਉਹਨੇ ਜਿੱਥੇ ਜਿੱਥੇ ਵੀ ਇਹ ਪੰਗਾ ਲਿਆ ਜਾ ਕੇ ਵੈਭਵ ਨਾਂ ਦੇ ਮੁੰਡੇ ਨੇ, ਵਾਵੇ ਨੂੰ ਦਲਾਮਾ ਭੱਬਾ ਤੇ ਵਾਵਾ ਵੈਭਵ, ਉਹਨੇ ਜਾ ਕੇ ਨਾਂ ਆਪਦਾ ਦੱਸਿਆ ਵੀ ਮੇਰਾ ਨਾਂ ਤਾਂ ਆਕਾਸ਼ਦੀਪ ਸਿੰਘ ਆ। ਇਹ ਬਿਲਕੁਲ ਉਵੇਂ ਦੀ ਕਰਤੂਤ ਆ ਜਿਵੇਂ ਖਾੜਕੂ ਲਹਿਰ ਦੇ ਦਿਨਾਂ 'ਚ ਬਹੁਤ ਸਾਰੇ ਕੈਟਾਂ ਨੇ ਸਿੱਖੀ ਸਰੂਪ ਦੇ ਵਿੱਚ ਵਾਰਦਾਤਾਂ ਕੀਤੀਆਂ ਤਾਂ ਕਿ ਕੌਮ ਦੀ ਬਦਨਾਮੀ ਹੋਵੇ। ਸੁਰਿੰਦਰ ਕੁਮਾਰ ਬਿੱਲਾ ਇੱਥੇ ਅੰਮ੍ਰਿਤਸਰ 'ਚ ਹੁੰਦਾ ਸੀ, ਕਰੰਟ ਮੈਗਜ਼ੀਨ ਦੇ ਵਿੱਚ, ਇੰਗਲਿਸ਼ ਦਾ ਮੈਗਜ਼ੀਨ ਸੀ ਕਰੰਟ, ਉਹਦੇ ਵਿੱਚ ਫੋਟੋਆਂ ਸਮੇਤ 1987 'ਚ ਇੱਕ ਰਿਪੋਰਟ ਛਪੀ ਸੀ ਕਿ ਜੀ ਅਸੀਂ ਹਿੰਦੂਆਂ ਦੇ ਮੁੰਡੇ ਆ, ਦਾੜੇ ਵਧਾ ਲਏ ਆ, ਜਿਵੇਂ ਆ ਸੂਰੀ ਨਾਲ ਜਿਹੜਾ ਮਾਰਿਆ ਪਿੱਛੇ ਜੇ, ਜਿਵੇਂ ਉਹਦਾ ਸੀ ਚਿਹਰਾ, ਉਵੇਂ ਸੁਰਿੰਦਰ ਕੁਮਾਰ ਬਿੱਲੇ ਦਾ ਹੁੰਦਾ ਸੀ। ਬਾਲ ਜਿਹੜੇ ਆ ਉਹ ਸਿਰ ਦੇ ਮੁੰਨੇ ਹੁੰਦੇ ਸੀ, ਪਰ ਥੱਲਿਓਂ ਦਾੜਾ ਜਿਹੜਾ ਸੀ ਉਹ ਵਧਾਇਆ ਹੁੰਦਾ ਸੀ, ਜਿਵੇਂ ਮੁੱਲੇ ਮਲਾਣੇ ਹੁੰਦੇ ਆ, ਇਦਾਂ ਦਾ ਸਰੂਪ ਬਣਾ ਕੇ। ਰਾਤ ਨੂੰ ਪੀਲਾ ਪਰਨਾ ਸਿਰ ਤੇ ਬੰਨ੍ਹ ਕੇ ਗਨ ਹੱਥ 'ਚ ਫੜ ਕੇ ਉਹ ਬੰਦੇ
ਦੇਖਣ ਵਾਲੇ ਨੂੰ ਲੱਗਦਾ ਸੀ ਵੀ ਕੋਈ ਸਿੱਖ ਜੁਝਾਰੂ ਆ। ਤੋਂ ਪਿੰਡਾਂ 'ਚ ਜਾਣਾ ਤੇ ਵਾਰਦਾਤਾਂ ਉਹ ਕਰਨੀਆਂ ਜਿਹਦੇ ਨਾਲ ਸੰਘਰਸ਼ ਦੀ ਬਦਨਾਮੀ ਹੋਵੇ। ਇਹਦੇ ਬਾਰੇ ਪਿੰਕੀ ਕੈਟ ਨੇ ਵੀ ਇੱਕ ਵਾਰੀ ਬੋਲਿਆ ਸੀ ਵੀ ਸਾਨੂੰ ਸਭ ਪਤਾ ਥਾਣਿਆਂ 'ਚੋਂ ਕਿਵੇਂ ਬੰਦੇ ਤਿਆਰ ਕਰਕੇ ਚਿੱਟੇ ਕੁੜਤੇ ਪਜਾਮੇ ਪੀਲੇ ਪਰਨੇ ਪਾ ਕੇ ਕੌਣ ਕਿਵੇਂ ਕੱਢਦਾ ਰਿਹਾ। ਜਿਹੜੀ ਇਹ ਕਰਤੂਤ ਆ ਅੱਜ ਉਹ ਨਵੇਂ ਤਰੀਕੇ ਨਾਲ ਦੁਨੀਆ ਭਰ ਦੇ ਵਿੱਚ ਹਿੰਦੂ ਵੀਰ ਕਰਨ ਲੱਗੇ ਹੋਏ ਨੇ ਵੀ ਗੁਰਦੁਆਰਿਆਂ ਦੇ ਵਿੱਚ ਆਪਦੇ ਦੱਲਿਆਂ ਰਾਹੀਂ ਇਹੋ ਜਿਹੀਆਂ ਵਾਰਦਾਤਾਂ ਕਰਾਓ ਜਿਹਦੇ ਨਾਲ ਦੁਨੀਆ ਭਰ ਦੇ ਵਿੱਚ ਸਿੱਖੀ ਦੀ ਤੇ ਸਿੱਖਾਂ ਦੀ ਬਦਨਾਮੀ ਹੋਵੇ। ਇਵੇਂ ਹੀ ਮੰਦਰਾਂ ਦੇ ਉੱਤੇ ਮਾੜੀਆਂ ਗੱਲਾਂ ਲਿਖ ਕੇ ਸਿੱਖਾਂ ਨੂੰ ਬਦਨਾਮ ਕਰੋ। ਇਵੇਂ ਹੀ ਗੁਰਦੁਆਰਿਆਂ ਮੰਦਰਾਂ ਤੋਂ ਬਾਹਰ ਸਮਾਜ ਦੇ ਵਿੱਚ ਕੋਈ ਨਾ ਕੋਈ ਟੁੱਚਲ ਹਰਕਤ ਕਰਕੇ ਸਿੱਖਾਂ ਦਾ ਨਾਂ ਲੈਣ ਦੀ ਕੋਸ਼ਿਸ਼ ਕਰੋ, ਜਿਵੇਂ ਇਹਨੇ ਕੀਤੀ ਆ ਬਰੈਂਪਟਨ ਵਾਲੇ ਨੇ, ਵੈਭਵ ਨਾਂ ਦੇ ਮੁੰਡੇ ਨੇ ਕਿ ਮੈਂ ਤਾਂ ਜੀ ਆਕਾਸ਼ਦੀਪ ਸਿੰਘ। ਇਹ ਪੂਰੀ ਦੀ ਪੂਰੀ ਹਿੰਦੂ ਭਾਈਚਾਰੇ ਦੀ ਇੱਕ ਤਰੀਕੇ ਨਾਲ ਸਾਂਝੀ ਸਹਿਮਤੀ ਆ। ਨਹੀਂ ਤਾਂ ਕੋਈ ਨਾ ਕੋਈ ਬੰਦਾ ਬੋਲੇ, ਚਲੋ ਜੇ ਕਿਸੇ ਨੂੰ ਮੇਰੀ ਗੱਲ ਨਾਲ ਅਸਹਿਮਤੀ ਆ, ਮੈਂ ਦੂਜੇ ਪਾਸਿਓਂ ਗੱਲ ਨੂੰ ਕਰਨਾ। ਮੰਨ ਲਓ ਕੋਈ ਸਿੱਖ ਮੁੰਡਾ ਇਸੇ ਤਰੀਕੇ ਦੀ ਕਰਤੂਤ ਕਰਦਾ ਫੜਿਆ ਜਾਵੇ। ਮੰਨ ਲਓ ਕੋਈ ਅਮਰਜੀਤ ਸਿੰਘ ਨਾਂ ਦਾ ਮੁੰਡਾ, ਉਹਦੀ ਖਬਰ ਆਉਂਦੀ ਆ ਕਿ ਉਹ ਵੱਖ-ਵੱਖ ਥਾਵਾਂ ਤੇ ਜਾ ਕੇ ਨੀਚ ਹਰਕਤਾਂ ਕਰਦਾ ਤੇ ਆਪਦਾ ਨਾਂ ਉਹ ਮਨੋਜ ਜਾਂ ਨਵੀਨ ਜਾਂ ਤਰਪਾਠੀ ਇਹੋ ਜਿਹਾ ਕੁਛ ਦੱਸ ਦਿੰਦਾ। ਮੈਂ ਗਰੰਟੀ ਦਿੰਦਾ ਕਿ ਸਾਡੀ ਸਾਰੀ ਕੌਮ ਸੋਸ਼ਲ ਮੀਡੀਆ ਦੇ ਉੱਤੇ, ਕਿਉਂਕਿ ਅੱਜ ਕੱਲ੍ਹ ਹਰੇਕ ਕੋਲੇ ਸਾਧਨ ਆ, ਉਸ ਸਿੱਖ ਨੌਜਵਾਨ ਦੀ ਇਹੋ ਜਿਹੀ ਜਖਣਾ ਪੱਟੂ, ਉਹਦੇ ਰਿਸ਼ਤੇਦਾਰ, ਉਹਦੇ ਭੈਣ ਭਰਾ, ਉਹਦੇ ਮਾਂ-ਬਾਪ ਖੁਦ ਕਹਿਣਗੇ ਵੀ ਇਹਦੇ ਜੁੱਤੀਆਂ ਮਾਰੋ। ਇਹ ਹੁੰਦੀ ਆ ਕੌਮ ਦੇ ਇਖਲਾਕ ਦੀ ਗੱਲ। ਤੇ ਹਿੰਦੂ ਭਾਈਚਾਰੇ ਵਿੱਚੋਂ ਜਦੋਂ ਤੋਂ ਇਹ ਖਬਰ ਘੁੰਮ ਰਹੀ ਆ ਕੱਲ ਪਰਸੋਂ ਤੋਂ ਬਰੈਂਪਟਨ ਵਾਲੀ, ਮੈਨੂੰ ਤਾਂ ਕੋਈ ਲੱਭਿਆ ਨਹੀਂ ਜਿਹਨੇ ਕਿਹਾ ਹੋਵੇ ਉਹ ਤੂੰ ਮਰ ਜਾ ਸ਼ਰਮ ਨਾਲ, ਤੂੰ ਸਿੱਖ ਕੌਮ ਦਾ ਨਾਂ ਬਦਨਾਮ ਕਰਨ ਲਈ ਕਿਹੜੀ ਕਰਤੂਤ ਕੀਤੀ ਹੈ। ਸੋ ਮੋਟੇ ਤੌਰ ਦੇ ਉੱਤੇ ਹਿੰਦੂ ਭਾਈਚਾਰੇ ਨੂੰ ਸਿੱਖ ਕੌਮ ਨਾਲ ਇੱਕ ਨਫ਼ਰਤ ਆ ਜਿਹੜੀ 5 ਸਦੀਆਂ ਤੋਂ ਵੈਰ ਆ, ਉਹਦੇ ਬਾਰੇ ਸਾਡੇ ਲੋਕ ਜਿਹੜੇ ਆ ਉਹ ਕਦੇ-ਕਦੇ ਵਹਿਮ 'ਚ ਆ ਜਾਂਦੇ ਆ ਵੀ ਏਦਾਂ ਨਹੀਂ ਹੈਗਾ। ਪਰ ਇਤਿਹਾਸ ਦੱਸ ਰਿਹਾ ਕਿ ਪਿਛਲੀਆਂ 5 ਸਦੀਆਂ ਤੋਂ ਸਿੱਖੀ ਅਤੇ ਸਿੱਖਾਂ ਉੱਤੇ ਜਦੋਂ ਵੀ ਕੋਈ ਧੱਕਾ, ਜ਼ੁਲਮ, ਕੁਛ ਮਾੜਾ ਵਾਪਰਿਆ, ਉਹਦੇ ਪਿੱਛੇ ਸਿੱਧਾ ਜਾਂ ਅਸਿੱਧਾ ਹਿੰਦੂ ਵੀਰਾਂ ਦਾ ਹੱਥ ਜ਼ਰੂਰ ਸੀ। ਹੁਣ ਜਿਨ੍ਹਾਂ ਲਈ ਆਪਾਂ ਕਹਿੰਦੇ ਆ ਵੀ ਜੀ ਗਵਾਲੀਅਰ ਦੇ ਕਿਲੇ ਚੋਂ ਛੁਡਵਾਤੇ, ਉਹਨਾਂ ਦੇ ਹੀ ਵਾਰਸਾਂ ਨੇ 10ਵੇਂ ਪਾਤਸ਼ਾਹ ਦੇ ਖਿਲਾਫ ਹਿੰਦੂ ਪਹਾੜੀ ਰਾਜਿਆਂ ਨੇ ਜਿਹਾਦ ਕੀਤਾ। ਮੁਗਲ ਦਰਬਾਰ ਨਾਲ, ਸੂਬਾ ਸਰਹੰਦ ਨਾਲ ਰਲ ਕੇ ਆਟੇ ਦੀਆਂ ਗਊਆਂ ਬਣਾ ਕੇ ਭੇਜੀਆਂ, ਸੌਹਾਂ ਕਸਮਾਂ ਖਾਧੀਆਂ ਕਿ ਆ ਜਾਓ ਬਾਹਰ। ਤੇ ਉਹ ਲੋਕਾਂ ਨੇ ਗੰਗੂ ਬਾਹਮਣ ਪੈਦਾ ਕੀਤਾ, ਉਹਨਾਂ ਨੇ ਆ ਬੀਜੇਪੀ ਆਰਐਸਐਸ ਵਾਲੀ ਗੰਗੂਵਾਦੀ ਬਿਰਤੀ ਪੈਦਾ ਕੀਤੀ। ਹੁਣ ਆਪਾਂ ਕਹਿੰਦੇ ਆ ਕਿ ਜੀ 9ਵੇਂ ਪਾਤਸ਼ਾਹ ਦੀ ਉਹ ਗੱਲ ਕਰਦੇ ਆ। ਕੱਲ ਪਰਸੋਂ ਇੱਕ ਪੜ੍ਹਿਆ ਸੀ, ਬੜਾ ਆਪਦੇ ਆਪ ਨੂੰ ਸਿੱਖਾਂ ਦੇ ਵਿੱਚ ਇਹੋ ਜਿਹੀ ਇੱਕ ਬਰੀਡ ਪੈਦਾ ਹੋਈ ਆ, ਉਹ ਕਹਿੰਦਾ ਜੀ ਸ਼ੁਕਰ ਕਰੋ, ਹਿੰਦੂਆਂ ਦਾ ਧੰਨਵਾਦ ਕਰੋ, ਉਹ ਹਿੰਦ ਦੀ ਚਾਦਰ ਕਹੀ ਜਾਂਦੇ ਆ, ਤੁਸੀਂ ਤਰਸਿਆ ਕਰਨਾ, ਉਹਨਾਂ ਨੇ ਹਿੰਦ ਦੀ ਚਾਦਰ ਵੀ ਨਹੀਂ ਮੰਨਣਾ, ਫਿਰ ਤੁਸੀਂ ਕਹਿਣਾ ਹਿੰਦ ਦੀ ਚਾਦਰ ਹੀ ਕਹਿ ਲਓ, ਜਿਹੜੇ ਤੁਸੀਂ ਕਹਿੰਦੇ ਹੋ ਜੋ ਧਰਮ ਦੀ ਚਾਦਰ ਨਹੀਂ ਕਹਿੰਦੇ। ਇਹ ਜਿਹੜੀ ਬਿਮਾਰੀ, ਇਹ ਗੁਲਾਮੀ ਦੇ ਵਿੱਚ ਸਿੱਖਾਂ 'ਚ ਆਈ ਆ, ਇਹਦੇ ਬਾਰੇ ਅੱਜ ਗੱਲ ਕਰਨ ਤੋਂ ਪਹਿਲਾਂ ਮੈਂ ਸਾਡੇ ਭਰਾਵਾਂ ਨੂੰ ਬੇਨਤੀ ਕਰਦਾ ਵੀ ਇੱਕ ਕੇ ਮੁਹੰਮਦ ਨਾਂ ਦਾ ਬੰਦਾ, ਕੇ ਮੁਹੰਮਦ ਮਤਲਬ ਮੁਸਲਮਾਨ ਆ, ਕੇਰਲਾ ਦਾ, ਉਹ ਜਿਹੜੀ ASI ਆਰਕੋਲੋਜੀ ਡਿਪਾਰਟਮੈਂਟ ਆ ਨਾ, ਜਿਹੜਾ ਪੁਰਾਤਤਵ ਵਿਭਾਗ ਹੁੰਦਾ, ਪੁਰਾਣੀਆਂ ਬਿਲਡਿੰਗਾਂ ਦੇ ਵਿੱਚ ਫੋਲਾ ਫਾਲੀ ਕਰਕੇ ਪਤਾ ਕਰਨਾ, ਉਹ ਉਸ ਮਹਿਕਮੇ ਦਾ ਸਾਬਕਾ ਡਾਇਰੈਕਟਰ ਹੈ। ਤੇ ਆ ਜਿਹੜੇ ਬਾਬਰੀ ਮਸਜਿਦ ਜਾਂ ਹੋਰ ਰੌਲੇ ਨੇ ਉਹਦੇ ਵਿੱਚ ਇਹਦੀ ਰਹੀ ਹੈ ਗੱਲ। ਹੁਣ ਇਹ ਜਿਹੜਾ ਬੰਦਾ, ਇਹਦੀਆਂ ਬਹੁਤ ਸਾਰੀਆਂ ਵੀਡੀਓਜ਼, ਇੰਟਰਵਿਊਜ਼ ਇੱਥੇ ਤੁਰੀਆਂ ਫਿਰਦੀਆਂ। ਉਹਨੇ ਪਿਛਲੇ ਦਿਨੀ ਉਹਦਾ ਰੌਲਾ ਪਿਆ ਬੜਾ, ਉਹਨੇ ਕਿਹਾ ਬਈ
ਮਥੁਰਾ ਤੇ ਗਿਆਨ ਬਾਪੀ ਜਿਹੜੀਆਂ ਮਸਜਿਦਾਂ ਨੇ, ਮਸੀਤਾਂ ਨੇ, ਉਹ ਹਿੰਦੂਆਂ ਦੇ ਹਵਾਲੇ ਕਰ ਦੇਣੀਆਂ ਚਾਹੀਦੀਆਂ ਨੇ ਮੁਸਲਮਾਨਾਂ ਨੂੰ। ਤੇ ਇਹ ਜਿਹੜੀ ਉਹਨੇ ਗੱਲ ਕਹੀ ਆ, ਮੁਸਲਿਮ ਸ਼ੁੱਡ ਗਿਵ ਅਪ ਗਿਆਨ ਬਾਪੀ, ਹਿੰਦੂਜ਼ ਮਸਟ ਸਟਾਪ ਨਿਊ ਡਿਮਾਂਡਸ। ਮਤਲਬ ਕਿ ਇਹ ਉਹਨੇ ਮੁਸਲਮਾਨਾਂ ਨੂੰ ਮੱਤ ਦਿੱਤੀ ਆ ਕਿ ਤੁਸੀਂ ਜੀ ਜਿਹੜੀਆਂ ਅਯੋਧਿਆ ਵਾਲਾ ਮਸਲਾ ਉਹ ਤਾਂ ਨਿਬੜ ਗਿਆ, ਬਾਬਰੀ ਮਸਜਿਦ ਉਹਨਾਂ ਨੇ ਖਤਮ ਕਰਕੇ ਉੱਥੇ ਆਪਦਾ ਰਾਮ ਮੰਦਰ ਬਣਾ ਲਿਆ, ਚਾਹੇ ਉਹ ਜੋ ਵੀ ਸੀ। ਹੁਣ ਤੁਸੀਂ ਜਿਨ੍ਹਾਂ ਬਾਰੇ ਉਹ ਬਾਕੀ ਕਲੇਮ ਕਰਦੇ ਆ, ਗਿਆਨ ਬਾਪੀ, ਮਥੁਰਾ ਤੇ ਹੋਰ, ਕਿਉਂਕਿ ਉਦੋਂ ਤੋਂ ਹੀ ਰੌਲਾ ਪਿਆ ਹੋਇਆ ਭਾਰਤ 'ਚ ਕਿ ਅਯੋਧਿਆ ਤਾਂ ਇੱਕ ਝਾਕੀ ਹੈ, ਅਜੇ ਬਾਕੀ ਹਿੰਦੁਸਤਾਨ ਬਾਕੀ ਆ, ਵੀ ਅਸੀਂ ਬਾਕੀ ਵੀ ਮਸੀਤਾਂ ਜਿਹੜੀਆਂ ਨੇ ਉਹ ਢਾਹ ਕੇ ਸੱਚੀਆਂ ਝੂਠੀਆਂ ਕਹਾਣੀਆਂ ਜੋੜ ਕੇ, ਕਿਉਂਕਿ ਉਹ ਹਰ ਮਸੀਤ ਦੇ ਬਾਰੇ, ਮਸਜਿਦ ਦੇ ਬਾਰੇ ਕਰੰਡੀ ਰੋਣਾ ਪਾਉਣਾ ਸਿੱਖ ਗਏ ਨੇ ਕਿ ਜੀ ਇਹਦੇ ਹੇਠਾਂ ਤਾਂ ਸਾਡਾ ਮੰਦਰ ਸੀ। ਭਾਵੇਂ ਕਿ ਬੋਧੀ ਹਰੇਕ ਵਾਰੀ ਕਹਿੰਦੇ ਨੇ ਕਿ ਜਿਹੜਾ ਬੋਧੀਆਂ ਦਾ ਇੱਥੇ ਅਸਥਾਨ ਸੀਗਾ ਤੇ ਉਹਨੂੰ ਤੁਸੀਂ ਕਹੀ ਜਾਂਦੇ ਹੋ ਸਾਡਾ ਮੰਦਰ ਸੀ। ਹੁਣ ਜਿਹੜੇ ਇਹ ਕੇ ਮੁਹੰਮਦ ਟਾਈਪ ਮੁਸਲਮਾਨ ਨੇ, ਇਹ ਕਹਿੰਦੇ ਆ ਵੀ ਹਿੰਦੂਆਂ ਦੀ ਚਾਪਲੂਸੀ ਕਰਕੇ ਹੀ ਆਪਾਂ ਭਾਰਤ ਵਿੱਚ ਵਧੀਆ ਤਰੀਕੇ ਨਾਲ ਜਿਉ ਸਕਦੇ ਆ, ਤੇ ਆਪਾਂ ਇਸ ਗੱਲ ਨੂੰ ਮੰਨ ਲਈਏ ਕਿ ਜਿਹੜੇ ਗਿਆਨ ਬਾਪੀ ਜਾਂ ਮਥੁਰਾ ਵਰਗੀਆਂ ਉਹਨਾਂ ਨੇ ਡਿਮਾਂਡ ਕੀਤੀਆਂ ਨੇ ਮਸਜਿਦਾਂ, ਇਹ ਉਹਨਾਂ ਨੂੰ ਦੇ ਦਈਏ, ਮੁਸਲਮਾਨ ਦੇ ਦੇਣ। ਹੁਣ ਇਹ ਗੱਲ ਆਪਣੇ ਵਿੱਚ ਵੀ ਇਹੋ ਜਿਹੇ ਬੰਦੇ ਹੈਗੇ, ਆਪਾਂ ਨੂੰ ਪਤਾ ਆਪਣੀ ਕੌਮ 'ਚ ਵੀ ਬਥੇਰੇ ਆ ਜਿਹੜੇ ਆਹ ਕਹਿਣ ਲੱਗੇ ਹੋਏ ਨੇ ਅੱਜ ਕਿ ਸ਼ੁਕਰ ਕਰੋ ਹਿੰਦ ਦੀ ਚਾਦਰ ਕਹੀ ਜਾਂਦੇ ਆ। ਇਦਾਂ ਦੇ ਭਰਾ ਸਾਡੀ ਕੌਮ 'ਚ ਵੀ ਬੜੇ ਨੇ ਜਿਨ੍ਹਾਂ ਨੂੰ ਅਸੀਂ ਕੇਸਾਧਾਰੀ ਹਿੰਦੂ ਕਹਿੰਦੇ ਆ, ਜਿਹੜੇ ਇਸ ਵੇਲੇ ਭੋਰਾ ਇਤਰਾਜ਼ ਨਹੀਂ ਨਾ ਕਰ ਰਹੇ ਕਿ ਹਿੰਦ ਦੀ ਚਾਦਰ, ਉਹ ਸਾਰੇ ਦੇ ਸਾਰੇ ਕਿਸੇ ਵੇਲੇ ਇਹ ਗੱਲ ਕਹਿ ਸਕਦੇ ਆ ਕਿ ਜੀ ਪੁਰਾਤਨ ਗ੍ਰੰਥਾਂ ਦੇ ਵਿੱਚ ਸਾਡੇ ਬਾਬੇ ਜਾਂ ਸਾਡੀਆਂ ਹੋਰ ਕਈ ਕਥਾ ਸੁਣੀਆਂ ਨੇ ਜਿਹਦੇ ਵਿੱਚ ਗੱਲ ਆਉਂਦੀ ਆ ਕਿ ਜਦੋਂ ਅੰਮ੍ਰਿਤਸਰ ਦੀ ਧਰਤੀ ਉੱਤੇ ਲਵ ਤੇ ਕੁਸ਼ ਨੇ ਘੋੜਾ ਫੜ ਲਿਆ ਰਾਮਚੰਦਰ ਦਾ, ਤੇ ਲక్ష్మణ ਦੀ ਸੈਨਾ ਨਾਲ ਲਵ ਕੁਸ਼ ਦੀ ਲੜਾਈ ਹੋਈ, ਤੇ ਬਾਅਦ ਵਿੱਚ ਇੱਥੇ ਜਦੋਂ ਜਿਹੜੇ ਮਰੇ ਹੋਏ ਸੀਗੇ ਫੌਜੀ, ਉਹਨਾਂ ਨੂੰ ਜੀਵਤ ਕਰਨ ਲਈ ਅੰਮ੍ਰਿਤ ਲਿਆਂਦਾ ਜੀ, ਅੰਮ੍ਰਿਤ। ਉਹ ਕਹਿੰਦੇ ਰਾਮਚੰਦਰ ਹੁਣਾਂ ਨੇ ਜਿਹੜਾ ਬਚਿਆ ਹੋਇਆ ਅੰਮ੍ਰਿਤ ਸੀ ਜਿੱਥੇ ਦੱਬਿਆ, ਉੱਥੇ ਕਹਿੰਦੇ ਜੀ ਅੰਮ੍ਰਿਤਸਰ ਬਾਅਦ ਵਿੱਚ ਸਿੱਖਾਂ ਨੇ, ਗੁਰੂ ਸਾਹਿਬਾਨ ਨੇ ਪ੍ਰਗਟ ਕੀਤਾ। ਇੱਕ ਸੰਤੋਖ ਸਰ ਦੀ ਵੀ ਇਸ ਤਰ੍ਹਾਂ ਦੀ ਸਾਖੀ ਆ, ਹੋਰ ਵੀ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਸਾਖੀਆਂ ਨੇ। ਇਹਨਾਂ ਸਾਖੀਆਂ ਦੇ ਬਹਾਨੇ ਨਾਲ ਹਿੰਦੂ ਭਾਈਚਾਰੇ ਵਾਲੇ ਬਹੁਤ ਸਾਰੀਆਂ ਗੱਲਾਂ ਪਹਿਲਾਂ ਹੀ ਕਰ ਰਹੇ ਨੇ ਕਿ ਜੀ ਇਹ ਹਿੰਦੂਆਂ ਦਾ ਤੀਰਥ। ਪਿੱਛੇ ਜੇ ਰਾਮ ਅੱਖਰ ਵਾਲੀਆਂ ਇੱਟਾਂ ਜਿਹੜੀਆਂ ਨੇ ਉਹ ਦਰਬਾਰ ਸਾਹਿਬ ਦੇ ਆਲੇ ਦੁਆਲੇ ਲਾਉਂਦੇ ਫੜੇ ਗਏ, ਜਿਨ੍ਹਾਂ ਬਾਰੇ ਬਾਅਦ ਵਿੱਚ ਉਹਨਾਂ ਨੇ ਕਹਿਣਾ ਸੀ, ਜਿਵੇਂ ਆ ਕਹਿੰਦੇ ਨੇ ਹੁਣ ਵੀ ਫਲਾਨੀ ਮਸੀਤ ਹੇਠਾਂ ਸਾਡਾ ਫਲਾਨਾ ਨਿਕਲਿਆ ਆ, ਸ਼ਿਵਲਿੰਗ ਨਿਕਲਿਆ ਆ ਜਾਂ ਕੁਛ ਹੋਰ, ਉਵੇਂ ਉਹ ਪਰ ਰੌਲਾ ਪੈ ਗਿਆ ਤੇ ਉਹ ਗੱਲ ਫਿਰ ਖਤਮ ਹੋ ਗਈ ਵੀ ਰਾਮ ਵਾਲੀਆਂ ਇੱਟਾਂ ਕਿਉਂ ਲਾਉਂਦੇ ਹੋ ਜੀ। ਇਵੇਂ ਹੀ ਹੋਰ ਬਹੁਤ ਸਾਰੀਆਂ ਗੱਲਾਂ ਜੋੜ ਜੋੜ ਕੇ ਹਿੰਦੂ ਭਾਈਚਾਰੇ ਨੂੰ ਮਸਾਲਾ ਦਿੱਤਾ ਜਾ ਰਿਹਾ ਕਿ ਉਹ ਭਵਿੱਖ ਵਿੱਚ ਕਦੇ ਕਹਿ ਸਕਣ ਤੇ ਸਾਡੀ ਕੌਮ ਦੇ ਵਿਚਲੇ ਕੇਸਾਧਾਰੀ ਹਿੰਦੂ ਜਿਹੜੇ ਨੇ ਉੱਪਰ ਦੀ ਗਾਤਰੇ ਕਿਰਪਾਨਾਂ ਚੋਲੇ ਦਮਾਲੇ ਬੰਨ ਕੇ ਫਿਰ ਮਤਾਂ ਦੇਣਗੇ ਕਿ ਇਹ ਤਾਂ ਪ੍ਰਾਰਥਨ ਵੇਲੇ ਤੋਂ ਚੱਲੀ ਆਉਂਦੀ ਆ ਨਾ ਗੱਲ, ਕਿ ਹੈ ਤਾਂ ਉਹਨਾਂ ਦਾ ਤੀਰਥ ਵਾ ਨਾ। ਜਿਵੇਂ ਆ ਕੇ ਮੁਹੰਮਦ ਕਹਿੰਦਾ ਕਿ ਜਦੋਂ ਉਹਨਾਂ ਦਾ ਦਾਵਾ ਬਣਦਾ ਵਾ ਮਥੁਰਾ ਵਾਲੀ ਮਸੀਤ ਤੇ ਜਾਂ ਗਿਆਨ ਬਾਪੀ ਤੇ, ਦਿਓ ਪਰ। ਇਹ ਅੱਜ ਬਹੁਤ ਸਾਰੇ ਭਰਾਵਾਂ ਨੂੰ ਮੇਰੀ ਗੱਲ ਲੱਗੂ ਵੀ ਐਵੇਂ ਕਹੀ ਜਾਂਦੇ, ਪਰ ਪਿਛਲੇ ਦਿਨੀ ਇੱਕ ਵੀਡੀਓ ਦੇਖੀ ਜਿਹਦੇ ਵਿੱਚ ਇੱਕ ਬੀਬੀ ਬੜੇ ਪਿਆਰ ਨਾਲ ਗਪੌੜੇ ਛੱਡ ਰਹੀ ਸੀ ਕਿ ਤੁਹਾਨੂੰ ਪਤਾ ਕਿਸੇ ਵੇਲੇ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਮੂਰਤੀਆਂ ਦੀ ਪੂਜਾ ਹੁੰਦੀ ਸੀ। ਹੁਣ ਵਾਕਿਆ ਹੀ ਸਿੰਘ ਸਭਾ ਲਹਿਰ ਤੋਂ ਪਹਿਲਾਂ ਦਾ ਇਤਿਹਾਸ ਜੇ ਕੋਈ ਪੜ੍ਹੇ ਤਾਂ ਬਾਹਮਣਵਾਦ ਨੇ ਪੂਰੇ ਕਰਮ ਕਾਂਡ ਦਰਬਾਰ ਸਾਹਿਬ ਦੀ ਪ੍ਰਕਰਮਾਂ 'ਚ ਸ਼ੁਰੂ ਕਰਤੇ ਸੀ। ਦਰਬਾਰ ਸਾਹਿਬ ਦੇ ਅੰਦਰ ਪੂਰਾ
ਜਾਤ ਪਾਤ ਦਾ ਤੇ ਹੋਰ ਕੁੱਤੇ ਕੰਮ ਜਿਹੜੇ ਗੁਰੂ ਸਾਹਿਬਾਨ ਨੇ ਸਾਨੂੰ ਮਨਾ ਕੀਤੇ ਆ ਉਹ ਸਾਰੇ ਲਾਗੂ ਕਰਤੇ ਸੀ ਅਗਲਿਆਂ ਨੇ। ਜਦੋਂ ਮਹੰਤਾਂ ਨੇ ਸਾਰੇ ਸਾਡੇ ਧਰਮ ਦੇ ਸਥਾਨਾਂ ਤੇ ਕਬਜ਼ਾ ਹੋਇਆ ਤਾਂ ਨਨਕਾਣਾ ਸਾਹਿਬ ਜਿਹੜਾ ਸੰਘਰਸ਼ ਹੋਇਆ ਉਹਦੇ ਬਾਰੇ ਲਾਲੇ ਲਾਜਪਤ ਰਾਏ ਵਰਗੇ ਲਿਖਦੇ ਹੁੰਦੇ ਸੀ ਕਿ ਜੀ ਉਹ ਫਿਰ ਹੈ ਤਾਂ ਮਹੰਤ ਵੀ ਹਿੰਦੂ ਨੇ ਤੇ ਗੁਰੂ ਸਾਹਿਬਾਨ ਵੀ ਜਿਹੜੇ ਆ ਉਹ ਸਾਰੇ ਹਿੰਦੂ ਨੇ, ਤੇ ਫਿਰ ਕਿਉਂ ਉਹਨਾਂ ਨੂੰ ਉਥੋਂ ਕੱਢਣ ਲਈ ਸਿੱਖ ਗਏ ਜੀ? ਇਹ ਤਾਂ ਬੜਾ ਮਾੜਾ ਕੰਮ ਕਰ ਰਹੇ ਨੇ ਸਿੱਖ ਜਿਹੜੇ ਆਪਦੇ ਉੱਥੋਂ ਨਨਕਾਣਾ ਸਾਹਿਬ ਜਾਂ ਹੋਰ ਗੁਰਧਾਮਾਂ ਤੋਂ ਮਹੰਤਾਂ ਨੂੰ ਹਟਾ ਰਹੇ ਨੇ। ਬੜਾ ਕੁਝ ਹੋਇਆ ਜੀ। ਆਰੀਆ ਸਮਾਜ ਨੇ, ਸਨਾਤਨੀਆਂ ਨੇ, ਬ੍ਰਾਹਮਣਵਾਦੀਆਂ ਨੇ ਡਟ ਕੇ ਸਿੰਘ ਸਭਾ ਲਹਿਰ ਤੋਂ ਪਹਿਲਾਂ ਸਿੱਖੀ ਦਾ ਹਿੰਦੂਕਰਨ ਕੀਤਾ, ਜਾਣੀ ਕਿ ਜਦੋਂ ਤੱਕਰ ਸਿੱਖ ਮਿਸਲਾਂ ਦਾ ਦੌਰ ਸੀ, ਜਦੋਂ ਤੱਕਰ ਸਿੱਖਾਂ ਦੀ ਰਾਜ ਭਾਗ ਦੀ ਤਾਕਤ ਸੀ, ਉਸ ਮੌਕੇ ਤੱਕ ਉਹ ਤਾਕਤਾਂ ਦੱਬੀਆਂ ਘੁੱਟੀਆਂ। ਮੈਂ ਇੱਥੇ ਬੜੀ ਜ਼ਿੰਮੇਵਾਰੀ ਨਾਲ ਗੱਲ ਕਹਿ ਰਿਹਾ ਕਿ ਗੁਰੂ ਸਾਹਿਬਾਨ ਵੇਲੇ ਜੋ ਸਿੱਖੀ ਦਾ ਸੂਰਜ ਚੜ੍ਹਿਆ ਸੀ, ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਮਿਸਲਾਂ ਦੇ ਦੌਰ ਵਿੱਚ ਥੋੜਾ ਜਿਹਾ ਉਹ ਤੇ ਅਸਰ ਪਿਆ। ਮਿਸਲਾਂ ਦੇ ਦੌਰ ਤੋਂ ਬਾਅਦ ਜਦੋਂ ਆਪਣੀਆਂ ਰਿਆਸਤਾਂ ਬਣੀਆਂ ਉਦੋਂ ਬ੍ਰਾਹਮਣਵਾਦ ਨੇ ਸਿਰ ਚੱਕ ਲਿਆ ਸੀ। ਮਤਲਬ ਕਿ 100 ਸਾਲ ਬਾਅਦ ਹੀ ਸਿੱਖੀ ਦੇ ਵਿੱਚ ਉਹ ਜਿਹੜਾ ਜਿਹਦੇ ਬਾਰੇ ਇਸਲਾਮ ਵਾਲੇ ਕਹਿੰਦੇ ਨੇ ਵੀ ਜਿਹੜਾ ਦੀਨੇ ਹਜਾਜੀ ਕਾ ਬੇਬਾਕ ਬੇੜਾ ਉਹ ਡੂਬਾ ਗੰਗਾ ਕੇ ਦਹਾਨੇ ਮੇ। ਸੋ ਗੰਗਾ ਦਾ ਦਹਾਨਾ ਬ੍ਰਾਹਮਣਵਾਦ ਆ ਜਿਹੜਾ ਉਹ 100 ਸਾਲ ਦੇ ਬਾਅਦ ਹੀ ਸਾਡੇ ਧਰਮ ਦੇ ਵਿੱਚ, ਸਾਡੀ ਕੌਮ ਦੇ ਵਿੱਚ ਹੌਲੀ ਹੌਲੀ ਆਉਣ ਜੇ ਲੱਗ ਗਿਆ ਸੀ। 6 ਰਿਆਸਤਾਂ ਦੇ ਬਾਰੇ ਜਦੋਂ ਅੱਜ ਇਤਿਹਾਸਕਾਰ ਲਿਖਦੇ ਬੋਲਦੇ ਆ, ਉਹ ਕਈ ਗੱਲਾਂ ਇਹੋ ਜਿਹੀਆਂ ਆਉਂਦੀਆਂ ਨੇ ਕਿ ਸਾਡੇ ਜਿਹੜੇ ਸਿੱਖ ਸਰਦਾਰ ਸੀ, ਜਿਹੜੇ ਰਾਜੇ ਮਹਾਰਾਜੇ ਸੀ, ਉਹਨਾਂ ਨੇ ਬੜੇ ਥਾਵਾਂ ਦੇ ਉੱਤੇ ਕੰਪਰੋਮਾਈਜ਼ ਕੀਤਾ। ਬਹੁਤ ਸਾਰੀਆਂ ਇਹੋ ਜਿਹੀਆਂ ਗੜਬੜਾਂ ਗੱਲਾਂ ਕੀਤੀਆਂ ਜਿਹੜੀਆਂ ਸਿੱਖ ਫਲਸਫੇ ਅਨੁਸਾਰ ਉਹਨਾਂ ਨੂੰ ਕਰਨੀਆਂ ਨਹੀਂ ਸੀ ਚਾਹੀਦੀਆਂ। ਪਰ ਜਦੋਂ ਤੱਕ ਰਾਜ ਭਾਗ ਦੀ ਤਾਕਤ ਸੀ ਉਦੋਂ ਤੱਕ ਬ੍ਰਾਹਮਣਵਾਦ ਖੁੱਲ ਕੇ ਨਹੀਂ ਖੇਡ ਸਕਿਆ। ਪਰ 1850 ਤੋਂ 1910 ਦੇ ਵਿਚਾਲੇ ਜਿਹੜੇ 60 ਸਾਲ ਨੇ, ਉਦੋਂ ਤਾਂ ਪੰਥ ਨੂੰ ਸਮਰਪਿਤ ਸਿੱਖਾਂ ਤੇ ਪੰਥ ਦੇ ਦੁਸ਼ਮਣ ਸਿੱਖਾਂ ਦੇ ਵਿਚਾਲੇ ਇੱਕ ਇਹੋ ਜਿਹੀ ਟੱਕਰ ਹੋ ਗਈ ਕਿ ਆਰੀਆ ਸਮਾਜ, ਸਨਾਤਨ ਤੇ ਇਹ ਬਹੁਤ ਅਸਰਅੰਦਾਜ਼ ਕਰ ਗਏ ਸਾਡੀ ਕੌਮ ਦੇ। ਆ ਜਿਹੜਾ ਸਰਦਾਰ ਭਗਤ ਸਿੰਘ ਆ, ਇਹਦਾ ਟੱਬਰ ਵੀ ਆਰੀਆ ਸਮਾਜੀ ਬਣ ਗਿਆ ਸੀ। ਆ ਜਿਹੜਾ ਟ੍ਰਿਬਿਊਨ ਅਖਬਾਰ ਨਿਕਲਿਆ, ਉਹ ਜਿਹੜਾ ਦਿਆਲ ਸਿੰਘ ਮਜੀਠੀਆ ਤੇ ਹੋਰ ਸਾਰੇ, ਇਹ ਬਹੁਤ ਕੁਝ ਹੋ ਗਿਆ ਸੀ। ਸਾਡੇ ਵੱਡੇ ਜਿਹੜੇ ਪੈਸੇ ਵਾਲੇ ਸਰਦਾਰ ਪਰਿਵਾਰ ਸੀ ਉਹ ਸਾਰੇ ਸਿੱਖੀ ਦੇ ਥਾਂ ਉਲਟ ਪਾਸੇ ਚਲੇ ਗਏ, ਗਦੈਲੇ ਲੱਗਣ ਲੱਗ ਗਏ ਜੀ। ਗੁਰੂ ਸਾਹਿਬਾਨ ਦਾ ਆਦਰਸ਼ ਜਿਹੜਾ ਸੀ, ਤੇ ਉਹ ਸਿੰਘ ਸਭਾ ਲਹਿਰ ਮੌਕੇ, ਗੁਰਦੁਆਰਾ ਸੁਧਾਰ ਲਹਿਰ ਮੌਕੇ ਜੋ ਅਸਰ ਸਾਡੇ ਕੌਮ ਤੇ ਧਰਮ ਤੇ ਹੋਇਆ, ਉਹਦੀ ਕਰਕੇ ਇੱਕ ਵਾਰੀ ਫੇਰ ਜ਼ੋਰ ਫੜਿਆ ਗੱਲ ਨੇ। ਕਿਉਂਕਿ ਤੱਤ ਕਦੇ ਮਰਦਾ ਨਹੀਂ। ਪਰ 1947 ਤੋਂ ਬਾਅਦ ਤਾਂ ਕੋਈ ਤਣ ਪਤਣ ਰਿਹਾ ਹੀ ਨਹੀਂ। ਜਿਵੇਂ ਝੱਬਰ ਸਾਹਿਬ ਨੂੰ, ਜਥੇਦਾਰ ਕਰਤਾਰ ਸਿੰਘ ਝੱਬਰ ਨੂੰ ਸੁਨੇਹਾ ਲਾਇਆ ਸੀ ਨਾ ਤੇ ਬਈ ਤੁਸੀਂ ਜੀ, ਗਾਂਧੀ ਕਹਿੰਦਾ ਵਾ ਵੀ ਇਸ ਸਾਲ ਦੇ ਐਂਡ ਤੱਕ ਗੋਰੇ ਵੈਸੇ ਹੀ ਚਲੇ ਜਾਣੇ ਆ, ਆਪਾਂ ਪਹਿਲਾਂ ਹਿੰਦੁਸਤਾਨ ਨੂੰ ਆਜ਼ਾਦ ਕਰਾਈਏ, ਗੁਰਦੁਆਰੇ ਤਾਂ ਫਿਰ ਬਾਅਦ ਚ ਆਪਣੇ ਸਾਰੇ ਆਪਣੇ ਹੀ ਨੇ ਆਜ਼ਾਦ ਹੋ ਜਾਣਗੇ। ਉਸ ਮੌਕੇ ਝੱਬਰ ਸਾਹਿਬ ਨੇ ਕਿਹਾ ਸੀਗਾ ਕਿ ਪਹਿਲੀ ਗੱਲ ਤਾਂ ਮੈਨੂੰ ਯਕੀਨ ਨਹੀਂ ਹੈਗਾ ਵੀ ਗੋਰੇ ਚਲੇ ਆ ਇਸ ਸਾਲ ਦੇ ਐਂਡ ਤੇ, 1920-25 ਦੀਆਂ ਗੱਲਾਂ। ਪਰ ਜਦੋਂ ਚਲੇ ਗਏ ਉਦੋਂ ਸਭ ਤੋਂ ਵੱਧ ਖਤਰਾ ਆਪਾਂ ਨੂੰ ਇਹਨਾਂ ਤੋਂ ਹੀ ਹੋਣਾ ਜਿਨ੍ਹਾਂ ਦੇ ਹੱਥ 'ਚ ਤਾਕਤ ਆਉਣੀ ਆ। ਕਿਉਂਕਿ ਅੱਜ ਗੋਰਿਆਂ ਦੇ ਰਾਜ ਵਿੱਚ ਜਦੋਂ ਆਪਾਂ ਗੁਰਦੁਆਰੇ ਆਜ਼ਾਦ ਕਰਾਉਂਦੇ ਆ, ਉਹ ਆਪਣੇ ਇਸ ਗੱਲ ਨੂੰ ਸਮਝਦੇ ਆ ਵੀ ਇਹ ਸਿੱਖਾਂ ਦੇ ਗੁਰਦੁਆਰੇ ਆ, ਸਿੱਖਾਂ ਦੇ ਕਬਜ਼ੇ 'ਚ ਹੋਣੇ ਚਾਹੀਦੇ ਆ, ਪ੍ਰਬੰਧ 'ਚ ਹੋਣੇ ਚਾਹੀਦੇ ਆ। ਜਦੋਂ ਇਹਨਾਂ ਦਾ ਰਾਜ ਭਾਗ ਆ ਗਿਆ ਫਿਰ ਇਹਨਾਂ ਨੇ ਖੰਘਣ ਨਹੀਂ ਦੇਣਾ, ਕਿਉਂਕਿ ਮਹੰਤ ਵੀ ਇਹਨਾਂ ਚੋਂ ਆ ਤੇ ਆਪਾਂ ਕਿਵੇਂ ਕਬਜ਼ਾ ਲੈ ਲਾਂਗੇ। ਉਹ ਗੱਲ ਜਿਹੜੀ ਝੱਬਰ ਸਾਹਿਬ ਨੇ ਉਦੋਂ ਕਹੀ ਸੀ, ਉਹ ਫਿਰ ਜਦੋਂ 1962-65 ਦਾ ਦੌਰ ਚੇਤੇ ਕਰੋ, ਪੌਂਟਾ ਸਾਹਿਬ ਵਾਲਾ ਇੱਕੋ ਇੱਕ ਗੁਰਦੁਆਰਾ ਜੀ ਜਿਹੜਾ ਆਪਾਂ ਬਾਅਦ ਵਿੱਚ ਆਜ਼ਾਦ ਕਰਵਾਉਣ ਚੜੇ ਸੀ, ਤੇ ਜੋ ਉੱਥੇ ਵਾਪਰਿਆ, ਜਿਵੇਂ ਸਿੱਖਾਂ ਦੀਆਂ ਲਾਸ਼ਾਂ ਉੱਥੇ ਵਿਛਾਈਆਂ ਨੇ। ਅਸ਼ਵਨੀ ਕੁਮਾਰ ਜਿਹੜਾ ਪੰਜਾਬ ਦਾ ਉਸ ਟਾਈਮ ਦਾ ਪੁਲਿਸ ਅਧਿਕਾਰੀ ਸੀ, ਤੇ ਬਾਹਮਣਵਾਦ ਸਾਰਾ ਉਹਦੇ ਨਾਲ ਡਟਿਆ, ਉਹ ਤੁਹਾਡੇ ਸਾਹਮਣੇ ਹੈ। ਜੋ 1984 ਤੋਂ ਬਾਅਦ ਦਰਬਾਰ ਸਾਹਿਬ ਦੇ ਉੱਤੇ ਅਟੈਕ ਹੋਇਆ, ਇਹੋ ਜਿਹਾ ਕੰਮ ਤਾਂ ਅੰਗਰੇਜ਼ਾਂ ਨੇ ਵੀ ਨਹੀਂ ਸੀ ਕਦੇ ਕੀਤਾ। ਸੋ ਜਿਹੜੀ ਗੱਲ ਝੱਬਰ ਸਾਹਿਬ ਸਮਝਦੇ ਸੀ ਕਿ ਹਿੰਦੂ ਨੂੰ ਜਦੋਂ ਸੱਤਾ ਮਿਲ ਗਈ
ਤੇ ਉਹ ਦਿਨੇ ਤਾਰੇ ਦਿਖਾਊ। ਜਿਹੜੀ ਗੱਲ ਜਨਾਹ ਕਹਿੰਦਾ ਮਰ ਗਿਆ ਵੀ ਤੁਸੀਂ ਸਰਦਾਰੋ ਇਹਨਾਂ ਨੂੰ ਗੁਲਾਮ ਸਾਥੀ ਦੇ ਰੂਪ 'ਚ ਹੀ ਦੇਖਿਆ, ਉਹ ਗੱਲ ਸਾਡੀ ਕੌਮ ਦੇ ਆਗੂ ਨਹੀਂ ਸਮਝ ਸਕੇ। ਅੱਜ ਵੀ ਸਾਡੀ ਵੱਡੀ ਗਿਣਤੀ ਉਹਨਾਂ ਦੇ ਮਕੜ ਜਾਲ 'ਚ ਫਸੀ ਹੋਈ ਆ, ਕਿਉਂਕਿ ਅੱਜ ਦੇ ਦੌਰ ਵਿੱਚ ਵੀ ਬੜੇ ਲੋਕ ਨੇ ਜਿਨ੍ਹਾਂ ਨੂੰ ਲੱਗਦਾ ਵੀ ਦੇਖੋ ਜੀ, ਮਹਾਰਾਸ਼ਟਰ ਦੇ ਵਿੱਚ ਜਾ ਕੇ ਉੱਥੇ ਹਿੰਦ ਦੀ ਚਾਦਰ, ਉੱਥੇ ਜੀ ਆਹ ਕਰਮ, ਆਹ ਪ੍ਰੋਗਰਾਮ। ਭਾਈ ਜਦੋਂ ਨਾ ਹਲਾਲ ਕਰਨਾ ਹੁੰਦਾ, ਬੱਕਰਾ ਵੱਢਣਾ ਹੁੰਦਾ, ਉਹਨੂੰ ਖੜਾਉਂਦੇ ਪਲਾਉਂਦੇ ਕੁਰਬਾਨੀ ਵਾਲੇ ਦੁੰਬੇ ਨੂੰ ਬੜਾ ਵਾ। ਸੋ ਸਿੱਖਾਂ ਨੂੰ ਪਤਿਆਉਣ ਦੇ ਲਈ, ਸਿੱਖਾਂ ਦਾ ਇਸ ਮੌਕੇ ਇਹੋ ਜਿਹੇ ਸਿੱਖਾਂ ਦਾ ਪੂਰਾ ਉਹ ਵਰਤ ਰਹੇ ਨੇ, ਕਿਉਂਕਿ ਸਿੱਖੀ ਦਾ ਘਾਣ ਕਰਨਾ ਉਹਨਾਂ ਨੇ। ਸਿੱਖਾਂ ਦੇ ਕੋਲੋਂ ਸਿੱਖੀ ਖੋਹਣ ਦੇ ਲਈ ਜੋ ਪ੍ਰੋਜੈਕਟ ਚੱਲ ਰਿਹਾ, ਉਹਦੇ ਤਹਿਤ ਉਹਨਾਂ ਨੇ ਜਿਹੜੇ ਆਪਦੇ ਬੰਦੇ, ਇਹੋ ਜਿਹੇ ਬੰਦੇ ਜਿਵੇਂ ਆ ਮੁਸਲਮਾਨਾਂ ਨੂੰ ਮਤਾਂ ਦਿੰਦਾ ਕੇ ਮੁਹੰਮਦ, ਇਹੋ ਜਿਹੇ ਬੰਦੇ ਸਾਡੀ ਕੌਮ 'ਚ ਵੀ ਆਉਣਗੇ, ਜਿਹੜੇ ਕਹਿਣਗੇ ਕਿ ਜੀ ਵਾਕਈ ਇੱਥੇ ਜੇ ਪੁਰਾਤਨ ਸਮੇਂ 'ਚ ਮੂਰਤੀਆਂ ਰਹੀਆਂ ਨੇ, ਫਿਰ ਸਿੰਘ ਸਭਾ ਲਹਿਰ ਵਾਲੇ ਨੇ ਗਲਤ ਚੁਕਾਈਆਂ ਨੇ, ਰਖਾਓ ਮੂਰਤੀਆਂ। ਜੇ ਜੀ ਇੱਥੇ ਸੰਤੋਖੇ ਰਿਸ਼ੀ ਦੀ ਕਹਾਣੀ ਹੈ, ਜਾਂ ਇੱਥੇ ਅੰਮ੍ਰਿਤ ਦੱਬਿਆ ਸੀਗਾ ਜੀ, ਫਿਰ ਤਾਂ ਇਹ ਹਿੰਦੂ ਦਾ ਸਿੱਖਾਂ ਦਾ ਸਾਂਝਾ ਤੀਰਥ ਵਾ ਜੀ। ਇਸ ਸਾਂਝੇ ਤੀਰਥ ਨੂੰ, ਇਹਦੀ ਪ੍ਰਬੰਧ ਨੂੰ ਇਕੱਲੇ ਸਿੱਖ ਕਿਵੇਂ ਸੰਭਾਲ ਸਕਦੇ ਆ? ਤਾਂ ਹਿੰਦੂਆਂ ਨੂੰ ਵੀ ਨਾਲ ਆਪਾਂ ਨੂੰ ਜੋੜਨਾ ਚਾਹੀਦਾ ਜੀ, ਵੱਡਾ ਦਿਲ ਕਰਨਾ ਚਾਹੀਦਾ ਆਪਾਂ ਨੂੰ। ਇਹੋ ਜਿਹੇ ਸਿਆਣੇ ਬੜੇ ਨੇ ਆਪਣੀ ਕੌਮ 'ਚ। ਇਸ ਮੌਕੇ ਤਾਂ ਹੁਣ ਤਾਂ ਸੋਸ਼ਲ ਮੀਡੀਆ ਦੇ ਉੱਤੇ ਸੁੱਖ ਨਾਲ ਉਹੀ ਤੁਰੇ ਫਿਰਦੇ ਆ। ਔਰ ਇਹ ਜਿਹੜੇ ਲੋਕ ਨੇ, ਜਿਹੜੇ ਕੇ ਮੁਹੰਮਦ ਵਰਗੇ, ਮੁਸਲਮਾਨਾਂ ਵਰਗੇ, ਸਾਡੇ 'ਚ ਕੇਸਾਧਾਰੀ ਹਿੰਦੂ ਨੇ, ਇਹ ਬਹੁਤ ਗਾਂਹ ਲੰਘ ਚੁੱਕੇ ਨੇ। ਇਹ ਹਰ ਕੌਮ ਪ੍ਰਸਤ, ਪੰਥ ਪ੍ਰਸਤ ਬੰਦੇ ਨੂੰ ਸਿੱਖ ਲਾਮੀ ਦੱਸਦੇ ਆ। ਕਿਉਂ? ਉਹ ਕਹਿੰਦੇ ਇਹ ਸਿੱਖ ਹਿੰਦੂਤਵ ਨੂੰ ਖਤਰਾ, ਜਿਹੜਾ ਹਿੰਦੂਤਵ ਤੋਂ ਖਤਰਾ ਸਿੱਖੀ ਨੂੰ, ਉਹਦੀ ਗੱਲ ਤਾਂ ਕਰਦੇ ਆ, ਪਰ ਜੀ ਮੁਸਲਮਾਨਾਂ ਦੇ ਗਾਟੇ ਲਾਉਣ ਨਹੀਂ ਤੁਰਦੇ। ਕਹਿੰਦੇ ਅਸੀਂ ਤਾਂ ਖੁਸ਼ ਹੋਵਾਂਗੇ ਜੇ ਪੰਜਾਬ ਦੇ ਵਿੱਚ ਮੁਸਲਮਾਨਾਂ ਦੇ ਖਿਲਾਫ ਲੜਨ। ਹੁਣ ਪੰਜਾਬ ਦੀ ਧਰਤੀ ਉੱਤੇ ਬਾਹਰਲੇ ਮੁਲਕਾਂ 'ਚ ਕਈ ਥਾਵਾਂ ਤੇ ਸਿੱਖ ਅਤੇ ਮੁਸਲਮਾਨਾਂ ਦੇ ਹਿੱਤਾਂ ਦਾ ਟਕਰਾਅ, ਇੰਗਲੈਂਡ 'ਚ ਤਾਂ ਬਹੁਤ ਹੈਗਾ, ਖਾਸ ਤੌਰ ਤੇ ਗਰੂਮਿੰਗ, ਸਿੱਖ ਬੱਚੀਆਂ ਦੇ ਮਸਲੇ ਤੇ ਆਪਾਂ ਨੂੰ ਸਭ ਨੂੰ ਪਤਾ, ਸੱਚੀ ਗੱਲ ਆ, ਲੜਨਾ ਚਾਹੀਦਾ। ਜੇ ਅਮਰੀਕਾ, ਕੈਨੇਡਾ ਜਾਂ ਕਿਸੇ ਵੀ ਥਾਂ ਤੇ ਸਿੱਖ ਅਤੇ ਮੁਸਲਮਾਨ ਹਿੱਤ ਦਾ ਟਕਰਾਅ ਆ, ਕੋਈ ਉੱਥੇ ਪਰਵਾਹ ਨਹੀਂ ਕਰਨੀ ਚਾਹੀਦੀ, ਆਪਾਂ ਨੂੰ ਆਪਦੀ ਕੌਮ ਦੇ ਹਿੱਤ ਪਿਆਰੇ ਆ। ਪਰ ਪੰਜਾਬ ਦੇ ਵਿੱਚ ਜਾਂ ਭਾਰਤ ਵਿੱਚ ਸਾਨੂੰ ਇਸ ਮੌਕੇ ਮੁਸਲਮਾਨ ਤੋਂ ਖਤਰਾ ਘੱਟ ਆ, ਸਾਨੂੰ ਬਹੁਤਾ ਖਤਰਾ ਇਸ ਟਾਈਮ ਹਿੰਦੂਤਵ ਤੋਂ। ਪਰ ਆ ਜਿਹੜੇ ਕੇਸਾਧਾਰੀ ਹਿੰਦੂ ਆ, ਇਹ ਕਹਿੰਦੇ ਜੀ ਸਿੱਖੀ ਦੀਆਂ ਜੜ੍ਹਾਂ ਚਾਹੇ ਪੱਟੀਆਂ ਜਾਣ ਹਿੰਦੂਤਵ ਵੱਲੋਂ, ਤੁਸੀਂ ਮੁਸਲਮਾਨਾਂ ਦੇ ਗਾਟੇ ਲਾਈ ਚੱਲੋ, ਉਹਨਾਂ ਦੇ ਨਾਲ ਕੋਈ ਪਿਆਰ ਸਤਿਕਾਰ ਨਾ ਕਰੋ। ਪੰਜਾਬ ਦਾ ਮੁਸਲਮਾਨ ਉਵੇਂ ਦਾ ਹੈ ਹੀ ਨਹੀਂ ਹੈਗਾ ਵੀ ਜਿਹੜਾ ਉਹਦੇ ਨਾਲ ਆਪਾਂ ਇਸ ਤਰ੍ਹਾਂ ਲੜੀਏ। ਜੇ ਹੋਵੇ ਤਾਂ ਇੰਨੇ ਜੋਗੇ ਹੈਗੇ ਆ ਸਿੱਖ, ਕਰ ਲੈਣਗੇ ਹੱਲ। ਹੁਣ ਸੋਚਣ ਵਾਲੀ ਗੱਲ ਇਹ ਆ ਕਿ ਮੁਹੰਮਦ ਕਹਿੰਦਾ ਕਿ ਭਾਰਤੀ ਮੁਸਲਮਾਨਾਂ ਨੂੰ ਇਸ ਗੱਲ ਦਾ ਬਹੁਤ ਥੈਂਕਫੁਲ ਹੋਣਾ ਚਾਹੀਦਾ ਕਿ ਜਿਹੜਾ ਭਾਰਤ ਦਾ ਹਿੰਦੂ ਆ, ਉਹਦੀ ਏਡੀ ਵੱਡੀ ਗਿਣਤੀ ਆ, ਬਹੁ ਗਿਣਤੀ ਆ, ਤੇ ਇਸ ਬਹੁ ਗਿਣਤੀ ਦੇ ਬਾਵਜੂਦ ਉਹਨਾਂ ਨੇ ਭਾਰਤ ਨੂੰ ਧਰਮ ਨਿਰਪੱਖ ਦੇਸ਼ ਬਣਾ ਕੇ ਰੱਖਿਆ ਹੋਇਆ। ਇਹ ਕਹਿੰਦਾ ਭਾਰਤ ਦੇ ਹਿੰਦੂਆਂ ਦੀ ਖੁੱਲ੍ਹਦਿਲੀ ਆ ਵੀ ਇਹ ਧਰਮ ਨਿਰਪੱਖ ਦੇਸ਼ ਆ। ਨਹੀਂ ਕਹਿੰਦਾ ਹੁਣ ਪਾਕਿਸਤਾਨ ਦੇ ਵਿੱਚ ਮੁਸਲਮਾਨਾਂ ਦੀ ਬਹੁ ਗਿਣਤੀ ਆ, ਇਸਲਾਮੀ ਦੇਸ਼ ਆ, ਉਹਦਾ ਹਾਲ ਕੀ ਆ। ਤੇ ਜੇ ਇੱਥੇ ਇਹ ਹਿੰਦੂਤਵ ਨੂੰ ਮੋਢੀ ਬਣਾ ਲੈਣ ਤੇ ਫਿਰ ਆਪਾਂ ਕੀ ਕਰ ਲਾਂਗੇ। ਇਸ ਕਰਕੇ ਆਪਾਂ ਹਰ ਵੇਲੇ, ਮੁਸਲਮਾਨ ਕਹਿੰਦਾ, ਇਹਨਾਂ ਦੀ ਭਾਵਨਾ ਦਾ ਖਿਆਲ ਰੱਖਿਆ ਕਰੋ। ਹੁਣ ਆ ਗਈ ਨਾ ਗੱਲ, ਇਹੋ ਜਿਹੇ ਲੰਡੂ ਸਾਡੀ ਕੌਮ 'ਚ ਵੀ ਪੈਦਾ ਹੋ ਚੁੱਕੇ ਆ, ਜਿਹੜੇ ਹਰ ਵੇਲੇ ਪੰਥਕ ਸਿੱਖਾਂ ਨੂੰ ਕਹਿੰਦੇ ਰਹਿੰਦੇ ਆ ਕਿ ਇਹ ਮਰਵਾਉਣਗੇ। ਜਿਹੜੀ ਗੱਲ ਆਪਾਂ ਅਕਸਰ ਕਹਿੰਦੇ ਆ ਵੀ 25 ਕਰੋੜ ਮੁਸਲਮਾਨ ਕਿਵੇਂ ਭਾਰਤੀਆਂ ਤੋਂ ਜੁੱਤੀਆਂ ਖਾਂਦਾ ਤੇ ਆਪਣੀ ਕੌਮ 2 ਕਰੋੜ ਮੰਨੀ ਜਾਂਦੀ ਆ, 2% ਮੰਨੀ ਜਾਂਦੀ ਆ, ਪਰ ਕਿਵੇਂ ਡਟੀ ਰਹਿੰਦੀ ਆ। ਅਸਲ ਵਿੱਚ ਪੰਥਕ ਸਿੱਖਾਂ ਨੇ, ਕੌਮ ਪ੍ਰਸਤ ਸਿੱਖਾਂ ਨੇ ਇਹ ਹਾਲਾਤ ਬਣਾ ਕੇ ਰੱਖੇ ਆ। ਜੀ ਤਾਂ ਉਹਨਾਂ ਦਾ ਬੜਾ ਕਰਦਾ ਵੀ ਮੁਸਲਮਾਨਾਂ ਵਾਲੀ ਕਰੀਏ ਇਹਨਾਂ ਨਾਲ, ਪਰ ਕਰਨ ਤੋਂ ਪਹਿਲਾਂ 100 ਵਾਰੀ ਸੋਚਦੇ ਆ ਬਈ ਦਿੱਲੀ 'ਚ ਅਗਲੇ, ਜਦੋਂ ਨਵੰਬਰ 84 ਵਾਪਰਿਆ, ਫਿਰ ਅਗਲੇ 1 ਸਾਲ ਇੱਥੇ ਮੈਂ ਅਕਾਲੀ ਪੱਤਰਕਾਰ ਸਾਂਭ ਕੇ ਰੱਖਿਆ ਹੋਇਆ। ਜਦੋਂ ਟਰਾਂਜਿਸਟਰ ਬੰਬ ਕਾਂਡ ਹੋਇਆ ਸੀ, ਉਦੋਂ ਬਾਅਦ ਗ੍ਰਹਿ ਮੰਤਰਾਲੇ ਨੇ ਰਿਪੋਰਟ ਪੇਸ਼ ਕੀਤੀ ਸੀ ਉੱਥੇ ਪਾਰਲੀਮੈਂਟ ਦੇ ਵਿੱਚ, ਗ੍ਰਹਿ ਮੰਤਰੀ ਨੇ, ਬਈ ਪੰਜਾਬ ਤੋਂ
ਸੈਰਲੱਥ ਨੌਜਵਾਨਾਂ ਦਾ ਇੱਕ ਗਰੁੱਪ ਇੱਥੇ ਆ ਚੁੱਕਿਆ, ਜਿਹਦਾ ਇੱਕੋ ਇੱਕ ਨਿਸ਼ਾਨਾ ਬਈ ਅਸੀਂ ਆਪਦੀ ਕੌਮ ਦੇ ਉੱਤੇ ਜੋ ਜ਼ੁਲਮ ਹੋਇਆ ਉਹਦਾ ਬਦਲਾ ਲੈਣਾ। ਇਹ ਸਾਡੀ ਕੌਮ ਦੇ ਉਹ ਸੂਰਮੇ, ਸ਼ੁਕਰ ਕਰਿਆ ਕਰੋ ਗੁਰੂ ਪਾਤਸ਼ਾਹ ਦਾ ਕਿ ਸਾਡੀ ਕੌਮ ਦਾ ਇਹ ਜਜ਼ਬਾ। ਤੇ ਦੂਜੇ ਪਾਸੇ ਐਡੀ ਵੱਡੀ ਆਬਾਦੀ ਵਾਲੇ ਮੁਸਲਮਾਨਾਂ ਨੂੰ ਜੁੱਤੀਆਂ ਕਿਉਂ ਪੈਂਦੀਆਂ ਨੇ? ਕਿਉਂਕਿ ਆ ਜਿਹੜੇ ਕਹਿੰਦੇ ਆ ਚਾਪਲੂਸ ਬਣੋ, ਐਂ ਹੀ ਸਾਡੀ ਕੌਮ ਨੂੰ ਚਾਪਲੂਸ ਬਣਾਉਣ ਤੁਰੇ ਹੋਏ ਆ ਕੁਝ ਲੋਕ ਕਿ ਬਚੋ ਕਿਤੇ ਹਿੰਦੂ ਨਾ ਨਾਰਾਜ਼ ਹੋ ਜਾਏ। ਪੂਛ ਲੈ ਲਓ ਅੰਦਰ ਨੂੰ, ਡਰੇ ਰਹੋ, ਹਰ ਵੇਲੇ ਖਿਆਲ ਰੱਖਿਆ ਕਰੋ ਕਿ ਹਿੰਦੂ ਨਾ ਨਾਰਾਜ਼ ਹੋ। ਜੇ ਹਿੰਦੂ ਕਹਿੰਦਾ ਹੈ ਕਿ ਜੀ ਗੁਰੂ ਸਾਹਿਬਾਨ ਹਿੰਦੂ ਸੀ, ਚੁੱਪ ਕਰ ਜਾਓ। ਜੇ ਹਿੰਦੂ ਕਹਿੰਦਾ ਵੀ ਗੁਰੂ ਗ੍ਰੰਥ ਸਾਹਿਬ ਵੇਦਾਂ ਦਾ ਸਾਰ ਹੈ, ਚੁੱਪ ਕਰ ਜਾਓ। ਜੇ ਹਿੰਦੂ ਕਹਿੰਦਾ ਕਿ ਸਾਡੇ ਜਿਹੜੇ ਗੁਰਦੁਆਰਾ ਸਾਹਿਬਾਨ ਨੇ ਇਹ ਤਾਂ ਜੀ ਹਿੰਦੂਆਂ ਦੇ ਤੀਰਥ ਨੇ, ਚੁੱਪ ਕਰ ਜਾਓ। ਕਦੇ ਨਾ ਕਹੋ ਵੀ ਸਾਡੇ ਉੱਤੇ ਜ਼ੁਲਮ ਹੋਇਆ, ਕਦੇ ਨਾ ਕਹੋ ਵੀ 100 ਤੋਂ ਵੱਧ ਗੁਰਦੁਆਰੇ ਬਾਹਮਣਾਂ ਨੇ ਦੱਬ ਲਏ, ਕਦੇ ਕਿਸੇ ਹਿੰਦੂਤਾ ਦੇ ਧੱਕੇ ਦੀ ਸਿੱਖੀ ਦੇ ਭਗਵੇਂ ਕਰਨ ਦੀ ਗੱਲ ਨਾ ਕਰੋ, ਹਿੰਦੂ ਨਾਰਾਜ਼ ਹੋ ਜੀ। ਇਹੋ ਜਿਹੇ ਸਾਡੀ ਕੌਮ ਦੇ ਵਿੱਚ ਬੜੀ ਵੱਡੀ ਗਿਣਤੀ 'ਚ ਪੈਦਾ ਹੋ ਚੁੱਕੇ ਆ। ਇਹਨਾਂ ਵਿੱਚੋਂ ਲੱਭ ਲੱਭ ਕੇ ਫਿਰ ਉਹ ਕੀ ਕਰਦੇ ਆ, ਕਿਸੇ ਨੂੰ ਅਕਾਲੀ, ਕਿਸੇ ਨੂੰ ਟਕਸਾਲੀ, ਕਿਸੇ ਨੂੰ ਭਾਜਪਾ, ਕਿਸੇ ਨੂੰ ਕਾਂਗਰਸ, ਕਿਸੇ ਨੂੰ ਆਮ ਆਦਮੀ ਪਾਰਟੀ, ਫਿਰ ਉਹਨਾਂ ਨੂੰ ਬੁਰਕੀ ਪਾਉਂਦੇ ਆ ਵੀ ਲੈ ਬਈ ਸੁਖਬੀਰ ਸਿੰਘ ਬਾਦਲ ਤੂੰ ਰਾਜ ਭਾਗ ਕਰ, ਪਰ ਤੂੰ ਕਦੇ ਪੰਥ ਨੂੰ, ਸਿੱਖੀ ਨੂੰ ਜੋ ਖਤਰਾ ਹੈ ਤੁਹਾਡੇ ਧਰਮ ਨੂੰ, ਕੌਮ ਨੂੰ, ਉਹਦੀ ਗੱਲ ਨਹੀਂ ਕਰਨੀ। ਆਮ ਆਦਮੀ ਪਾਰਟੀ ਵਾਲਿਓ, ਪੰਥ ਦਾ, ਪੰਜਾਬ ਦਾ ਚਾਹੇ ਬੇੜਾ ਗਰਕ ਹੋ ਜਾਏ, ਤੁਸੀਂ ਚੂੰ ਨਹੀਂ ਕਰਨੀ, ਲਓ ਸੱਤਾ। ਭਾਜਪਾ ਵਾਲੇ ਸਿੱਖੋ, ਤੁਹਾਨੂੰ ਵੀ ਨੰਬਰ ਬਾਰੀ ਦੋ। ਭਾਜਪਾ ਵਾਲੇ ਸਿੱਖ ਤਾਂ ਉਹਨਾਂ ਨੂੰ ਇੰਨੇ ਪਿਆਰੇ ਆ ਨਾ ਵੀ ਤੁਹਾਨੂੰ ਸੱਤਾ ਮਿਲੇ ਨਾ ਮਿਲੇ ਤੁਹਾਡੀ ਹਰ ਵੇਲੇ ਚੱਲੂਗੀ, ਥਾਣੇ ਕਚਹਿਰੀਆਂ 'ਚ ਜਾਂ ਹੋਰਨਾਂ ਥਾਵਾਂ ਤੇ, ਕਿਉਂਕਿ ਕੇਂਦਰ 'ਚ ਰਾਜ ਆ ਜੀ ਅਗਲਿਆਂ ਦਾ, ਕਾਂਗਰਸ ਵਾਲੇ ਸਿੱਖ ਵੀ। ਸੋ ਜਿਹੜੇ ਸਿੱਖਾਂ ਦਾ ਭਾਰਤੀ ਨਿਜ਼ਾਮ ਵਿੱਚ ਯਕੀਨ ਹੈ, ਉਹਨਾਂ ਨੂੰ ਪੰਥ ਤੇ ਪੰਜਾਬ ਲਈ ਉਹਨਾਂ ਤੋਂ ਲੜਿਆ ਨਹੀਂ ਜਾਂਦਾ। ਇੱਕ ਵਕਤ ਉਹ ਸੀ ਜਦੋਂ ਅਨੰਦਪੁਰ ਦੇ ਮਤੇ ਤੋਂ ਬਾਅਦ ਵਿੱਚ ਕੌਮ ਦੇ ਵਿੱਚ ਖਾਲਿਸਤਾਨ ਦਾ ਖਾੜਕੂ ਸੰਘਰਸ਼ ਚੱਲਿਆ। ਬਹੁਤ ਵੱਡੀ ਗਿਣਤੀ ਵਿੱਚ ਕੌਮ ਦੇ ਅੰਦਰ ਉਹ ਸਿੱਖ ਸੀ ਜਿਹੜੇ ਭਾਵੇਂ ਭਾਰਤੀ ਸਰਕਾਰ ਦੀਆਂ ਨੌਕਰੀਆਂ ਕਰਦੇ ਰਹੇ, ਧਰਮੀ ਫੌਜੀਆਂ ਸਮੇਤ ਸਿੱਖ ਸੰਘਰਸ਼ ਵਿੱਚ ਬੇਸ਼ੁਮਾਰ ਜਨਰਲ ਸਵੇਗ ਸਿੰਘ ਵਰਗੇ, ਜਨਰਲ ਲਾਭ ਸਿੰਘ ਵਰਗੇ, IAS IPS ਬਹੁਤ ਇਹੋ ਜਿਹੇ ਬੰਦੇ ਅਸੀਂ ਦੇਖੇ ਨੇ ਜਿਨ੍ਹਾਂ ਨੇ ਜਿੰਨਾ ਕੁ ਉਹਨਾਂ ਤੋਂ ਹੋ ਸਕਿਆ ਕੌਮ ਦਾ ਪੱਖ ਲਿਆ। ਪਰ ਹੁਣ ਤਾਂ ਉਹਨਾਂ ਨੇ ਆ ਕੇ ਮੁਹੰਮਦ ਵਰਗੇ ਬੜੇ ਪੈਦਾ ਕਰ ਲਏ। ਇਹ ਭਾਰਤੀ ਤੋਤੇ ਨੇ, ਭਾਰਤ ਨੇ ਇਹੋ ਜਿਹੇ ਤੋਤੇ ਸਾਡੀ ਕੌਮ 'ਚ ਵੀ ਪੈਦਾ ਕਰ ਲਏ ਨੇ ਜਿਹੜੇ ਸਿੱਖੀ ਅਤੇ ਸਿੱਖਾਂ ਦੇ ਉਲਟ ਹਿੰਦੂ ਤਬ ਦਾ ਜਿਹੜਾ ਪੱਖ ਵਾ ਉਹਨੂੰ ਤਰਜੀਹ ਦਿੰਦੇ ਆ। ਹੁਣ ਜਦੋਂ ਵੀ ਕਿਤੇ ਲੋੜ ਪੈਂਦੀ ਆ ਕੌਮ ਨੂੰ, ਉਦੋਂ ਜਦੋਂ ਪੰਥਕ ਲੋਕ ਬੋਲਦੇ ਆ ਫਿਰ ਇਹਨਾਂ ਨੂੰ ਬੜੀ ਮਿਰਚ ਲੱਗਦੀ ਆ, ਬੜੀਆਂ ਚੀਕਾਂ ਮਾਰਦੇ ਆ ਕਿ ਜੀ ਸਾਡੇ ਲੀਡਰ ਨੂੰ, ਸਾਡੇ ਬਾਬਾ ਜੀ ਨੂੰ, ਸਾਡੇ ਮਹਾਂਪੁਰਖਾਂ ਨੂੰ ਤੁਸੀਂ ਐਂ ਕਹਿੰਦੇ ਹੋ ਵੀ ਉਹ BJP ਦਾ ਦੱਲਾ, ਉਹ RSS ਦਾ ਦਲਾਲ। ਜਿਹੜੇ ਸਿੱਖ ਆਪਦੀ ਕੌਮ ਦਾ ਪੱਖ ਲੈਂਦੇ ਆ ਉਹਨਾਂ ਨੂੰ ਇਸ ਮੌਕੇ ਕਿਸੇ ਇੰਡੀਅਨ ਸਟੇਟ ਦੇ ਜ਼ੁਲਮ ਦਾ ਡਰ ਘੱਟ ਵਾ, ਕਿਉਂਕਿ ਸਟੇਟ ਨੇ ਦੁਸ਼ਮਣ ਮੰਨ ਕੇ ਇਹੋ ਜਿਹੇ ਸਿੱਖਾਂ ਨੂੰ ਨਿਸ਼ਾਨਾ ਬਣਾਉਣਾ ਹੀ ਬਣਾਉਣਾ ਹੈ। ਜਿਵੇਂ ਪਾਕਿਸਤਾਨ ਦੇ ਵਿੱਚ ਭਾਈ ਪੰਜਵੜ ਨੂੰ, ਜਾਂ ਇੰਗਲੈਂਡ ਦੇ ਵਿੱਚ ਭਾਈ ਅਵਤਾਰ ਸਿੰਘ ਖੰਡੇ ਨੂੰ, ਕੈਨੇਡਾ 'ਚ ਭਾਈ ਨਿੱਜਰ ਨੂੰ ਨਿਸ਼ਾਨਾ ਬਣਾਇਆ। ਇੱਥੇ ਪੰਜਾਬ ਦੇ ਵਿੱਚ ਤਾਂ ਬੇਅੰਤ ਇਹੋ ਜਿਹੀਆਂ ਸ਼ਹਾਦਤਾਂ ਹੋਈਆਂ। ਗੁਰਪਤਵੰਤ ਸਿੰਘ ਪੰਨੂ ਨੂੰ ਕਿਵੇਂ ਟਾਰਗੇਟ ਕੀਤਾ। ਇੱਥੇ ਬੇਅੰਤ ਇਹੋ ਜਿਹੇ ਸਿੰਘ ਨੇ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਵਰਗੇ ਤੇ ਜੱਗੀ ਜੌਹਲ ਸਮੇਤ, ਭਾਈ ਹਵਾਰੇ ਸਮੇਤ ਬੇਅੰਤ ਇਹੋ ਜਿਹੇ ਨੇ ਜਿਨ੍ਹਾਂ ਨੂੰ ਫੜ ਕੇ ਅੰਦਰ ਦਿੱਤਾ ਹੋਇਆ। ਇਹ ਸਾਰਾ ਕੁਝ ਪੰਥਕ ਸੋਚ ਵਾਲੇ ਸਿੱਖਾਂ ਨਾਲ ਜਿਹੜੀ ਧਿਰ ਕਰਦੀ ਹੈ ਉਹ ਧਿਰ ਇੰਡੀਅਨ ਸਟੇਟ। ਸੋ ਜਿਹੜੇ ਲੋਕ, ਜਿਹੜੇ ਸਿੱਖ ਇੰਡੀਅਨ ਸਟੇਟ ਦਾ ਪੱਖ ਲੈਂਦੇ ਆ, ਸਿੱਧੇ ਤੌਰ ਤੇ ਉਹਨਾਂ ਦੇ ਸਾਹਮਣੇ ਸਵਾਲ ਆ ਕਿ ਤੁਸੀਂ ਪਹਿਲਾਂ ਇਹ ਫੈਸਲਾ ਕਰੋ ਕਿ ਸਿੱਖੀ ਬਚਾਉਣੀ ਆ ਕਿ ਸਿੱਖੀ ਮਰਵਾਉਣੀ ਆ।
ਜਿਹੜੀਆਂ ਕਰਤੂਤਾਂ ਨਾਲ ਸਿੱਖੀ ਮਰਦੀ ਆ, ਉਹਨਾਂ ਚੋਂ ਸਭ ਤੋਂ ਪਹਿਲੀ ਗੱਲ ਹੀ ਇਹ ਆ ਕਿ ਤੁਸੀਂ ਭਾਰਤ ਮਾਤਾ ਕੀ ਜੈ ਕਹਿ ਕੇ ਉਸ ਨਿਜ਼ਾਮ ਦਾ ਹਿੱਸਾ ਬਣਦੇ ਹੋ ਜਿਹੜਾ ਨਿਜ਼ਾਮ ਸਿੱਖੀ ਦਾ ਖੁਰਾ ਖੋਜ ਮਿਟਾਉਣਾ ਚਾਹੁੰਦਾ। ਤੇ ਸਾਡੇ ਵੀ ਫਿਰ ਆ ਮੱਤਾਂ ਦੇਣ ਵਾਲੇ ਆ ਗਏ ਵੀ ਸ਼ੁਕਰ ਕਰੋ ਜੀ ਤੁਹਾਨੂੰ ਉਹ ਕੇਸਾਧਾਰੀ ਮਤਲਬ ਹਿੰਦ ਦੀ ਚਾਦਰ ਕਹੀ ਜਾਂਦੇ ਆ। ਸ਼ੁਕਰ ਕਰੋ ਕਹਿੰਦਾ ਤੁਹਾਨੂੰ ਸੰਵਿਧਾਨ 'ਚ ਹਿੰਦੂ ਲਿਖਤਾ, ਜੇ ਨਾ ਲਿਖਣ ਫੇਰ ਕੀ ਕਰ ਲਓਗੇ। ਹੁਣ ਇਹ ਗੱਲ ਉਵੇਂ ਹੀ ਆ ਜਿਵੇਂ ਕਈ ਦਲਿਤ ਚਿੰਤਕ ਕਹਿੰਦੇ ਆ, ਹੱਸ ਕੇ ਕਹਿੰਦੇ ਆ, ਨਾਰਾਜ਼ਗੀ 'ਚੋਂ ਕਹਿੰਦੇ ਆ ਵੀ ਸ਼ੁਕਰ ਕਰੋ ਉਹਨਾਂ ਨੇ ਲਿਖਿਆ ਵੀ ਬਾਹਮਣ ਦੇ ਪੈਰਾਂ 'ਚੋਂ ਦਲਿਤ ਪੈਦਾ ਹੋਇਆ, ਜੇ ਉਹ ਕਹਿੰਦੇ ਤੁਸੀਂ ਤਾਂ ਜੰਮੇ ਹੀ ਨਹੀਂ ਸ਼ੂਦਰ ਫੇਰ ਕੀ ਕਰ ਲੈਂਦੇ। ਸੋ ਬ੍ਰਾਹਮਣਵਾਦ ਦੀ ਏਡੀ ਵੱਡੀ ਮਾਰ ਵਗੀ ਹੋਈ ਆ ਕਿ ਸਾਡੇ ਬੰਦੇ ਚਾਰੇ ਪਾਸਿਓਂ ਘਿਰ ਰਹੇ ਨੇ। ਤੇ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਦਾ ਅੱਜ ਦੇ ਦਿਹਾੜੇ ਉੱਤੇ ਜੇ ਗੱਲ ਨਹੀਂ ਹੋ ਰਹੀ, ਜੇ ਮਨੁੱਖੀ ਅਧਿਕਾਰਾਂ ਦੀ ਗੱਲ, ਉਲਟਾ ਸਾਡਾ ਘਾਣ ਹੋ ਰਿਹਾ। ਤੇ ਘਾਣ ਕਰ ਕੌਣ ਰਿਹਾ? ਉਹ ਬ੍ਰਾਹਮਣਵਾਦ, ਉਹ ਹਿੰਦੂਤਵ ਜਿਹਨੂੰ ਬਚਾਉਣ ਲਈ ਸਾਡੇ ਧਰਮ ਨੇ, ਸਾਡੀ ਕੌਮ ਨੇ ਤੇਗਾਂ ਮਾਰੀਆਂ, ਕੁਰਬਾਨੀਆਂ ਕੀਤੀਆਂ। ਇਹੋ ਜਿਹੇ ਹਾਲਾਤ ਹੋਰ ਕਿਹੜੀ ਕੌਮ ਦੇ ਨੇ? ਤੇ ਕਿਉਂ ਦੁਨੀਆ ਭਰ ਦੇ ਵਿੱਚ ਸਾਡੇ ਲਈ ਹਾਂ ਦਾ ਨਾਰਾ ਨਹੀਂ ਵੱਜ ਰਿਹਾ? ਅੱਜ ਤਾਂ UN ਦੇ ਵਿੱਚ ਇਹ ਮਤਾ ਆਉਣਾ ਚਾਹੀਦਾ ਸੀ ਕਿ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਨੂੰ ਮੁੱਖ ਰੱਖਦਿਆਂ ਅਸੀਂ ਦੁਨੀਆ ਭਰ ਦੇ ਮੁਲਕਾਂ ਨੂੰ ਇਹ ਅਪੀਲ ਕਰਦੇ ਹਾਂ ਕਿ ਸਿੱਖਾਂ ਨੂੰ ਉਹਨਾਂ ਦਾ ਮੁਲਕ ਲੈਣ ਵਿੱਚ ਮਦਦ ਕੀਤੀ ਜਾਵੇ। ਕਾਸ਼ ਕਦੇ ਦਿਨ ਆਉਣ ਸਾਡੀ ਕੌਮ ਦੇ ਵਿੱਚੋਂ ਮੈਲ ਨਿਕਲੇ, ਖਾਲਸੇ ਸਜਣ ਤੇ ਖਾਲਿਸਤਾਨ ਬਣੇ। ਇੱਥੇ ਹੀ ਸਮਾਪਤੀ ਕਰਦੇ ਹਾਂ, ਫੇਰ ਮਿਲਾਂਗੇ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ